ਪਨਿਸ਼ਮੈਂਟ ਕੋਈ ਦਿੱਤੀ ਨਹੀਂ ਜਾਂਦੀ, ਉਦੋਂ ਤੀਕ ਕੀ ਨਿਆਂ ਪੂਰਨ ਤੌਰ ਤੇ ਨਿਆਂ ਹੋਏਗਾ, ਇਹ ਇੱਕ ਵੱਡਾ ਸਵਾਲ ਆ। ਹੁਣ ਇਹਨਾਂ ਨੇ ਜਿਹੜੀ ਗੱਲ ਕਹੀ ਹੈ ਕਿ ਬਈ ਅਸੀਂ ਜਿਹੜੀ ਸੂਚੀ ਸੌਂਪ ਦਿੱਤੀ ਹੈ ਕੇਂਦਰ ਸਰਕਾਰ ਨੂੰ, ਉਹ ਠੀਕ ਹੈ। ਸੂਚੀ ਤੇ ਵੈਸੇ ਜੇ ਤੁਸੀਂ ਵੇਖੋਗੇ ਤੇ ਅਮਰਿੰਦਰ ਸਿੰਘ ਨੇ ਵੀ ਦਿੱਤੀ ਹੋਈ ਹੈ ਸੂਚੀ, ਅੱਗੇ ਵੀ ਜਿਹੜਾ ਭੋਲਾ ਡਰੱਗ ਰੈਕਟ ਹੈ ਉਹਦੇ ਵਿੱਚ ਵੀ ਸੂਚੀ ਜਿਹੜੀ ਆ ਉਹ ਗਈ ਹੋਈ ਆ, ਪਰ ਉਸ ਸੂਚੀ ਤੇ ਕੋਈ ਐਕਸ਼ਨ ਹੋਵੇ ਤੇ ਤਦ ਹੀ ਹੈ ਨਾ। ਫਾਇਦਾ ਤੇ ਇਸ ਗੱਲ ਦਾ ਹੈ ਕਿ ਬਈ ਜੇਕਰ ਉਹ ਜਿਹੜੇ ਬੰਦੇ ਜੋ ਵੀ ਇਸ ਮਾਮਲੇ ਦੇ ਵਿੱਚ ਲੋੜੀਂਦੇ ਨੇ ਜਾਂ ਨਾਮਜ਼ਦ ਨੇ, ਉਹ ਜਦੋਂ ਤੱਕ ਫੜੇ ਨਹੀਂ ਜਾਂਦੇ, ਜਦੋਂ ਤੱਕ ਇੱਥੇ ਲਿਆਂਦੇ ਨਹੀਂ ਜਾਂਦੇ, ਉਦੋਂ ਤੱਕ ਆਪਾਂ ਕੀ ਕਹਿ ਸਕਦੇ ਹਾਂ ਕਿ ਕੋਸ਼ਿਸ਼ ਹੋ ਰਹੀ ਹੈ, ਸੂਚੀਆਂ ਸੌਂਪੀ ਚਲੋ, ਜੋ ਮਰਜ਼ੀ ਕਰੀ ਚਲੋ। ਤਾਂ ਬਹਰਹਾਲ ਸੂਚੀ ਜਿਹੜੀ ਸੌਂਪੀ ਹੈ ਉਹਦੇ ਵਿੱਚ ਜੇ ਆਪਾਂ ਦੇਖੀਏ ਨਾਮ ਹੈਗੇ ਨੇ, ਮੈਂ ਨਾਂ ਦੱਸ ਦੇਣਾ ਜਿਨ੍ਹਾਂ ਦੇ ਨਾਮ ਆ ਰਹੇ ਆ ਮੁੱਖ ਤੌਰ ਤੇ ਗੋਲਡੀ ਬਰਾੜ, ਲਖਵੀਰ ਲੰਡਾ, ਲੱਕੀ ਪਟਿਆਲ, ਇੱਕ ਹੋਰ ਹੈ ਕੋਈ ਬਲਵਿੰਦਰ। ਇਹਨਾਂ ਦੇ ਨਾਮ ਜਿਹੜੇ ਆ ਉਹ ਇਹਨਾਂ ਨੇ ਦੇ ਦਿੱਤੇ ਆ। ਹੁਣ ਦੇਖਣਾ ਇਹ ਹੋਏਗਾ ਕਿ ਇਹਨਾਂ ਨੂੰ ਲਿਆਂਦਾ ਕਦੋਂ ਜਾਂਦਾ। ਇਹ ਤਾਂ ਫਾਰਮੈਲਿਟੀਆਂ ਚਲੋ ਇਹਨਾਂ ਨੇ ਪੂਰੀਆਂ ਕਰਨੀਆਂ, ਦੇਰ ਸਵੇਰ ਕਰ ਦਿੱਤੀਆਂ। ਤਾਂ ਹੁਣ ਕੀ ਕੇਂਦਰ ਸਰਕਾਰ ਇਹਨਾਂ ਨੂੰ ਛੇਤੀ ਤੋਂ ਛੇਤੀ ਲਿਆ ਸਕਦੀ ਹੈ? ਬਾਕੀ ਤੁਸੀਂ ਦੇਖੋ ਕਿ ਇਹ ਤਾਂ ਹਾਲੇ ਥੋੜੇ ਜਿਹੇ ਬਹੁਤ ਜਿੱਦਾਂ ਕਹੀਏ ਨਾ ਕਿ ਪਾਸੇ ਨੇ। ਜਿਹੜੇ ਇਹਨਾਂ ਨੇ ਕਿਹਾ ਸੀਗਾ ਕਿ ਇੱਕ ਲਾਰੈਂਸ ਦਾ ਭਰਾ ਸਕਾ ਅਨਮੋਲ ਤੇ ਇੱਕ ਜਿਹੜਾ ਇਹਨਾਂ ਦਾ ਹੋਰ ਰਿਸ਼ਤੇਦਾਰ ਆ, ਉਹ ਦੋਵੇਂ ਅਸੀਂ ਉਹਨਾਂ ਨੂੰ ਹਿਰਾਸਤ ਚ ਲਿਆ ਹੋਇਆ ਜੀ। ਕੋਈ ਅਜ਼ਰਬੈਜਾਨ ਤੋਂ ਕਹਿ ਰਿਹਾ ਸੀ, ਕੋਈ ਕੈਨੀਆ ਤੋਂ। ਤੁਸੀਂ ਤਾਂ ਹਾਲੇ ਤੱਕ ਉਹਨਾਂ ਨੂੰ ਨਹੀਂ ਲਿਆ ਸਕੇ ਨਾ ਵਾਪਸ। ਇਹ ਵੱਡੀ ਗੱਲ ਆ ਕਿ ਜਿਹੜੇ ਬੰਦੇ ਆਲਰੇਡੀ ਹਿਰਾਸਤ ਦੇ ਵਿੱਚ ਨੇ ਵੱਖ-ਵੱਖ ਦੇਸ਼ਾਂ ਦੇ ਵਿੱਚ, ਤਾਂ ਉਹ ਬੰਦੇ ਹਾਲੇ ਤੱਕ ਇੱਧਰ ਲਿਆਉਣੇ ਜਿਹੜੇ ਆ ਉਹ ਬਾਕੀ ਆ। ਤਾਂ ਜਿਹੜੇ ਬੰਦਿਆਂ ਦੀ ਹਾਲੇ ਤੁਹਾਨੂੰ ਲੋਕੇਸ਼ਨ ਹੀ ਨਹੀਂ ਪਤਾ ਐਗਜ਼ੈਕਟ ਉਹ ਕਿੱਥੇ ਹੈਗੇ ਨੇ, ਕਿਹੜੇ ਮੁਲਕ ਚ ਹੈਗੇ ਨੇ, ਉਹਨਾਂ ਬਾਰੇ ਤਾਂ ਫਿਰ ਗੱਲਾਂ ਗਾਂਦੀਆਂ ਹੋ ਜਾਂਦੀਆਂ। ਸੋ ਦੇਖੋ ਕੀ ਬਣਦਾ। ਇੱਕ ਵਾਰੀ ਇਹਨਾਂ ਨੇ ਸੂਚੀ ਜਾਨੀ ਆਪਣਾ ਕੰਮ ਜਿਹੜਾ ਉਹ ਪੂਰਾ ਕਰ ਦਿੱਤਾ ਹੈ ਕਿ ਅਸੀਂ ਸੂਚੀ ਕੇਂਦਰ ਸਰਕਾਰ ਨੂੰ ਦੇ ਦਿੱਤੀ, ਗੇਂਦ ਹੁਣ ਉਹਨਾਂ ਦੇ ਪਾਲੇ ਦੇ ਵਿੱਚ ਆ, ਕਿਉਂਕਿ ਹੁਣ ਕੇਂਦਰ ਸਰਕਾਰ ਜਾਣੇ। ਕਿਉਂਕਿ ਇਹਨਾਂ ਨੇ ਤਾਂ ਕਹਿ ਦੇਣਾ ਕਿ ਦੇਖੋ ਸਾਡਾ ਇਹ ਪਾਰਟ ਨਹੀਂ ਹੈਗਾ, ਸਾਡੇ ਹਿੱਸੇ ਜੋ ਕੰਮ ਆਉਂਦਾ ਹੈ ਉਹ ਅਸਾਂ ਨੇ ਡਨ ਕਰ ਦਿੱਤਾ ਹੈ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਆਪਾਂ ਸਿੱਧੂ ਮੂਸੇਵਾਲੇ ਕਤਲ ਕਾਂਡ ਦੇ ਵਿੱਚ ਜੋ ਦੋਸ਼ ਲੱਗ ਰਹੇ ਸਰਕਾਰ ਤੇ, ਮਤਲਬ ਕਿ ਉਸ ਫੈਮਿਲੀ ਵੱਲੋਂ ਜਿਹੜੀ ਪੀੜਤ ਆ, ਕਿਤੇ ਨਾ ਕਿਤੇ ਉਹਨਾਂ ਤੋਂ ਬਚਣ ਦਾ ਵੀ ਇੱਕ ਯਤਨ ਹੈ ਕਿ ਅਸੀਂ ਜੋ ਵੀ ਕੰਮ ਸਾਡੇ ਹਿੱਸੇ ਆਉਂਦਾ ਉਹ ਕਰਕੇ ਪਰੇ ਕਰੀਏ। ਸੋ ਦੇਖਦੇ ਆ ਹੁਣ ਅੱਗੇ ਕੇਂਦਰ ਸਰਕਾਰ ਕੀ ਰੁਖ ਅਖਤਿਆਰ ਕਰਦੀ। ਜੀ, ਅਗਲੀ ਖਬਰ ਦੇ ਵੱਲ ਵਧੀਏ। ਸਤਿੰਦਰ ਜੈਨ ਨੂੰ 10 ਕਰੋੜ ਰੁਪਏ ਦੀ ਜਿਹੜੀ ਪ੍ਰੋਟੈਕਸ਼ਨ ਮਨੀ ਦੇਣ ਦੇ ਲਈ ਮਜਬੂਰ ਕੀਤਾ ਗਿਆ, ਇਹ ਦਾਅਵਾ ਕੀਤਾ ਸੁਕੇਸ਼ ਚੰਦਰ ਸ਼ੇਖਰ ਨੇ। ਹਾਂਜੀ ਦੇਖੋ, ਸੁਕੇਸ਼ ਚੰਦਰ ਸ਼ੇਖਰ ਜਿਹੜਾ ਹੈ ਇਹ ਤੇ ਬੜਾ ਤੁਹਾਨੂੰ ਪਤਾ ਹੀ ਹੈ ਕਿ ਠੱਗ ਕਿਸਮ ਦਾ ਆਦਮੀ ਹੈ। ਇਹ ਬਚਪਨ ਦੇ ਵਿੱਚੋਂ ਜੇ ਮੈਂ ਇਹਦੀ ਕਹਾਣੀ ਬਿਆਨ ਕਰਾਂ ਤੇ ਖਾਸੇ ਲੰਬੇ ਸਮੇਂ ਲਈ ਉਹ ਚਲੇ ਜਾਏਗੀ। ਇਹ ਤਾਂ ਛੋਟਾ ਹੁੰਦਾ ਸਕੂਲ ਟਾਈਮ ਤੋਂ ਹੀ ਲੱਗ ਪਿਆ ਸੀ ਜੁਗਾੜ ਲਾਉਣ। ਇਹਨੇ ਤੇ ਕਰੋੜਾਂ ਅਰਬਾਂ ਦੀਆਂ ਠੱਗੀਆਂ ਕੀਤੀਆਂ ਨੇ ਛੋਟੀ ਜਿਹੀ ਉਮਰ ਦੇ ਵਿੱਚ ਹੀ। ਇਹ ਉਹੀ ਮੁੰਡੀ ਜਿਹਦਾ ਬਾਲੀਵੁੱਡ ਦੇ ਵਿੱਚ ਵੀ ਵਾਵਾ। ਹਾਂਜੀ, ਸੁਕੇਸ਼ ਉਹੀ ਹੈ ਬਿਲਕੁਲ। ਜੈਕਲੀਨ ਬਾਰੇ ਤੁਹਾਨੂੰ ਪਤਾ ਹੀ ਹੈ ਕਿ ਬਈ ਜੈਕਲੀਨ ਨੇ ਇਹਦੇ ਤੋਂ 8 ਕਰੋੜ ਰੁਪਈਆ ਜਿਹੜਾ ਉਹ ਲਿਆ ਸੀਗਾ ਤੇ ਇਹਨੇ ਫਿਰ ਉਹਦੇ ਨਾਲ ਕੋਈ ਰਾਤ ਵੀ ਬਿਤਾਈ ਆ। ਐਸਾ ਦੱਸਿਆ ਜਾਂਦਾ ਕਿ ਇਹਨੂੰ ਬਹੁਤ ਕੀਮਤੀ ਤੋਹਫੇ ਵੀ ਦਿੱਤੇ ਗਏ। ਹੋਰ ਐਕਟਰਸ ਜਿਹੜੀਆਂ ਨੇ ਉਹਨਾਂ ਦਾ ਵੀ ਕੋਈ ਜ਼ਿਕਰ ਆਇਆ ਹੈ। ਖੈਰ ਹੁਣ ਇਹਦੇ ਵਿੱਚ ਦੇਖੋ ਜਿਹੜੀ ਗੱਲ ਹੈ ਪ੍ਰਵੀਨ ਜੀ ਕਿ ਸੁਕੇਸ਼ ਨੇ ਚਲੋ ਜੋ ਕੀਤਾ ਉਹ ਤਾਂ ਠੱਗੀ ਇਹਨੇ ਆ ਜਿਹੜਾ ਡੇਰੇ ਵਾਲਾ ਹੈ, ਡੇਰਾ ਬਿਆਸ ਦਾ ਮੁਖੀ, ਜਿਹੜਾ ਆਪ ਵੀ ਉਸੇ ਕੇਸ ਦੇ ਵਿੱਚ ਉਲਝਿਆ ਸੀ, ਤੁਹਾਨੂੰ ਪਤਾ ਹੋਏਗਾ। ਇਹਦੇ ਜਿਹੜੇ ਭਾਂਜੇ ਸੀ ਸ਼ਵਿੰਦਰ ਹੋਰੀ, ਮਲਵਿੰਦਰ ਹੋਰੀ, ਉਹਨਾਂ ਦੇ ਘਰੋਂ ਵੀ 210 ਕਰੋੜ ਦੀ ਠੱਗੀ ਮਾਰੀ ਸੀ। ਤਿਹਾੜ ਚ ਬੈਠੇ ਨੇ। ਇਹਨੇ ਇੱਕ ਵਾਰੀ ਜੇਲ੍ਹ ਦੇ ਵਿੱਚ, ਮੈਂ ਇਹਦੀਆਂ ਕਹਾਣੀਆਂ ਬਹੁਤ ਜਾਣਦਾ ਹਾਂ, ਇੱਕ ਵਾਰੀ ਇਹਨੇ ਜੇਲ੍ਹ ਦੇ ਵਿੱਚੋਂ ਜਿਹੜੀ ਹੈਗੀ ਹੈ ਸ਼ਸ਼ੀ ਕਲਾ ਤੇ ਉਹਦਾ ਜਿਹੜਾ ਭਤੀਜਾ ਦਿਨਕਰਨ, ਉਹਨਾਂ ਤੋਂ ਬਹੁਤ ਵੱਡੀ ਰਕਮ ਲੈ ਲਈ ਸੀਗੀ। ਇਹ ਕਹਿ ਕੇ ਕਿ ਮੇਰੀ ਨੇੜਤਾ ਚੋਣ ਕਮਿਸ਼ਨ ਦੇ ਵਿੱਚ ਬੰਦਿਆਂ ਨਾਲ ਹੈਗੀ, ਮੈਂ ਤੁਹਾਨੂੰ ਉਹ ਜਿਹੜਾ ਚੋਣ ਨਿਸ਼ਾਨ ਹੈ ਲਾਟ ਕਰਵਾ ਦਿਆਂਗਾ। ਸੋ ਇਹ ਹੁਣ ਕਹਿ ਰਿਹਾ ਕਿ ਪ੍ਰੋਟੈਕਸ਼ਨ ਮਨੀ ਜਿਹੜੀ ਹੈ ਉਹ ਮੇਰੇ ਤੇ ਦਬਾਅ ਪਾ ਕੇ ਤੇ ਇਹਨਾਂ ਨੇ ਵਸੂਲ ਕੀਤੀ ਆ ਡੀਜੀ ਦੇ ਥਰੂ। ਹੁਣ ਗੱਲ ਤਾਂ ਦੇਖੋ ਪ੍ਰਵੀਨ ਜੀ ਜਿਹੜੀ ਹੈ ਨਾ ਉਹ ਸਿਧਾਂਤ ਦੀ ਆ ਜਾਂਦੀ ਆ ਕਿ ਸਤਿੰਦਰ ਜੈਨ ਜੇਲ੍ਹ ਮੰਤਰੀ ਹੈ ਤੇ ਜੇਲ੍ਹ ਦੇ ਵਿੱਚ ਬੈਠਾ। ਇਹ ਵੀ ਤੇ ਸੱਚ ਹੈ ਨਾ। ਹੁਣ ਇਹ ਵੀ ਸੱਚ ਹੈ ਕਿ ਸੁਕੇਸ਼ ਦੀ ਤੇ ਆਪਣੀ ਜਿਹੜੀ ਜਾਨ ਹੈ ਉਹ ਕੜਿੱਕੀ ਚ ਫਸੀ ਆ। ਸੈਂਟਰਲ ਏਜੰਸੀਆਂ ਦਾ ਮਸਲਾ। ਸਤਿੰਦਰ ਜੈਨ ਵੀ ਸੈਂਟਰਲ ਏਜੰਸੀਆਂ ਦਾ ਦਬੋਚਿਆ ਹੀ ਇੱਥੇ ਬੈਠਾ ਵਾ।
ਤਾਂ ਸੈਂਟਰਲ ਏਜੰਸੀਆਂ ਇਹ ਜਿਹੜਾ ਬੰਦਾ ਹੈ ਹੁਣ ਇਹਦੇ ਤੇ ਵੀ ਅੱਖਾਂ ਮੀਟ ਕੇ ਭਰੋਸਾ ਨਹੀਂ ਕੀਤਾ ਜਾ ਸਕਦਾ, ਜਿਹਨੇ ਐਲਜੀ ਨੂੰ ਪੱਤਰ ਲਿਖਿਆ ਹੈ। ਹੁਣ ਐਲਜੀ ਨੂੰ ਇਹਨੇ ਪੱਤਰ ਲਿਖ ਦਿੱਤਾ ਕਿ ਮੇਰੇ ਨਾਲ ਇਦਾਂ ਹੋਇਆ ਜੀ, ਉਦਾਂ ਹੋਇਆ, 2015 ਤੋਂ ਮੈਂ ਜਾਣਦਾ ਸੀਗਾ ਜੀ। ਤੇ ਇਹ ਮਤਲਬ ਕਿ ਹੁਣ ਗੱਲਾਂ ਜਿਹੜੀਆਂ ਕਰਦਾ ਹੈ, ਇਹ ਜਾਂਚ ਪੜਤਾਲ ਦਾ ਵਿਸ਼ਾ ਹੈ ਪ੍ਰਵੀਨ ਜੀ। ਵੀ ਮਤਲਬ ਆਪਾਂ ਇਹ ਵੀ ਇੱਕ ਸੰਭਾਵਨਾ ਰੱਖ ਕੇ ਚੱਲ ਸਕਦੇ ਹਾਂ ਕਿ ਕੱਲ ਨੂੰ ਇਹ ਵੀ ਗੱਲ ਨਿਕਲ ਕੇ ਆ ਸਕਦੀ ਹੈ ਕਿ ਏਜੰਸੀਆਂ ਨੇ ਕੋਈ ਮਾੜਾ ਮੋਟਾ ਇਹਨੂੰ ਦਬਾਇਆ ਕਿ ਤੈਨੂੰ ਇਧਰੋਂ ਥੋੜੀ ਜਿਹੀ ਰਿਲੈਕਸੇਸ਼ਨ ਦੇ ਦੇਾਂਗੇ ਤੇ ਤੂੰ ਨਾਮ ਲੈ। ਇਹ ਵੀ ਹੋ ਸਕਦਾ, ਇਹ ਵੀ ਹੋ ਸਕਦਾ ਬਈ ਕਿ ਉਹ ਕਹਿੰਦਾ ਕਿ ਪੁਰਾਣੇ ਬੰਦੇ ਆ, ਜਾਣੂ ਬੰਦੇ ਆ, ਇੰਨਾ ਕੁ ਰੁਪਈਆ ਲੈ ਗਏ ਨੇ ਮੇਥੋਂ ਹੁਣ ਤੱਕ। ਜਿਹੜੇ ਬੰਦੇ ਨੇ ਉੱਥੇ ਜੇਲ੍ਹ ਦੇ ਵਿੱਚ ਬੈਠੇ 70-80 ਬੰਦੇ ਸਸਪੈਂਡ ਹੋਏ ਨੇ ਹਜ਼ੂਰ, ਹਾਂਜੀ, ਇਹਦੇ ਕਰਕੇ ਇੰਨਾ ਪੈਸਾ ਵੰਡਿਆ ਕਿ ਹੋਰ ਜਿਹੜਾ 210 ਕਰੋੜ ਰੁਪਈਆ ਤੇ ਇਧਰੋਂ ਇੱਕ ਪਾਸੇ ਠੱਗ ਕੇ ਲੈ ਗਿਆ। ਹੋਰ ਇਹਨੇ ਕਿਹੜਾ ਉੱਥੇ ਵਿਆਹ ਕੀਤੇ ਨੇ, ਗਰੀਬ ਕੁੜੀਆਂ ਦੇ ਵਿਆਹ ਕਰਦਾ ਸੀਗਾ ਜੇਲ੍ਹ ਦੇ ਵਿੱਚ, ਇਹੀ ਕੁਝ ਕਰਦਾ ਸੀਗਾ। ਤਾਂ ਗੱਲ ਇਹ ਆ ਕਿ ਇਹ ਵੀ ਇੱਕ ਸੱਚ ਹੋ ਸਕਦਾ। ਤਾਂ ਸਾਰੀਆਂ ਸੰਭਾਵਨਾਵਾਂ ਨੇ, ਪਰ ਇਹ ਮਾਮਲਾ ਕਾਫੀ ਪਚੀਦਾ ਇਸ ਕਰਕੇ ਆ ਕਿਉਂਕਿ ਇੱਕ ਪਾਸੇ ਤੇ ਇਲਜ਼ਾਮ ਤਰਾਸ਼ੀ ਆ ਤੇ ਦੂਜੀ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਦਾ ਉਹ ਬੰਦਾ, ਉਹ ਲੀਡਰ ਜੇਲ੍ਹ ਦੇ ਵਿੱਚ ਹੈ ਜਿਹੜਾ ਖੁਦ ਜੇਲ੍ਹ ਮੰਤਰੀ ਵੀ ਹੈ ਨਾਲ। ਜੀ ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਮਾਨ ਸਰਕਾਰ ਦੀ। ਕਹਿੰਦੇ ਮਜੀਠੀਆ ਨੂੰ ਘੇਰਨ ਦੀ ਤਿਆਰੀ ਕਰ ਰਹੀ ਹੈ ਮਾਨ ਸਰਕਾਰ। ਹਾਂ ਜੀ, ਜਿਹੜਾ ਇਹਨੂੰ ਘੇਰੇ ਵਾਲਾ ਕੰਮ ਆ ਉਹ ਕਾਨੂੰਨੀ ਤੌਰ ਤੇ ਆ, ਉਦਾਂ ਤੇ ਸਿਆਸੀ ਤੌਰ ਤੇ ਤਾਂ ਇੱਕ ਦੂਜੇ ਦੀ ਘੇਰਾਬੰਦੀ ਤੁਹਾਨੂੰ ਪਤਾ ਹੀ ਆ ਕਿ ਉਹ ਚੱਲਦੀ ਰਹਿੰਦੀ ਆ ਤੇ ਚੱਲਦੀ ਵੀ ਰਹਿਣੀ ਹੈ ਰਾਜਨੀਤੀ ਦੇ ਵਿੱਚ। ਹੁਣ ਮਜੀਠੀਆ ਨੂੰ ਮਿਲੀ ਸੀ ਜ਼ਮਾਨਤ, ਤੁਹਾਨੂੰ ਯਾਦ ਹੋਣਾ ਹੈ ਜੀ। ਤਾਂ ਉਸ ਦਰਮਿਆਨ ਜਿਹੜੇ ਹੈਗੇ ਸੀਗੇ ਸਿੱਧੂ ਸਾਹਿਬ, ਉਹਨਾਂ ਦੇ ਇੱਕ ਪੱਤਰ ਦੀ ਵੀ ਚਰਚਾ ਛਿੜੀ ਸੀਗੀ, ਸ਼ਾਇਦ ਤੁਹਾਨੂੰ ਯਾਦ ਹੋ, ਇੱਕ ਪੀਸੀ ਕੀਤੀ ਸੀ ਬਲਵਿੰਦਰ ਸਿੱਖ ਹੋਰਾਂ ਨੇ। ਉਹਦੇ ਵਿੱਚ ਇਹਨਾਂ ਨੇ ਕਾਫੀ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਸੀ ਉਜਾਗਰ ਕਿ ਭਾਈ ਵੇਖੋ ਇਹ ਪੱਤਰ ਆ ਜਿਹੜਾ ਲਿਖਿਆ ਗਿਆ ਹੈ ਸਿੱਧੂ ਸਾਹਿਬ ਵੱਲੋਂ ਡੀਜੀ ਨੂੰ ਕਿ ਭਾਈ ਤੁਸੀਂ ਮਜੀਠੀਏ ਦਾ ਰਿਮਾਂਡ ਕਿਉਂ ਨਹੀਂ ਮੰਗਿਆ, ਤੁਸੀਂ ਰਿਮਾਂਡ ਹੀ ਨਹੀਂ ਲਿਆ। ਹੁਣ ਕਿਸੇ ਵੀ ਬੰਦੇ ਦਾ ਕੋਈ ਰਿਮਾਂਡ ਨਾ ਲਾਓਗੇ ਤਾਂ ਕੇਸ ਦੇ ਵਿੱਚ ਵੀ ਥੋੜੀ ਕਮਜ਼ੋਰੀ ਆਉਂਦੀ ਹੈ। ਤਾਂ ਕੁਝ ਚੀਜ਼ਾਂ ਉਦੋਂ ਕੰਟਰੋਵਰਸ਼ਲ ਹੋਈਆਂ ਤੇ ਫਿਰ ਬਾਅਦ ਚ ਤੁਹਾਨੂੰ ਪਤਾ ਹੈ ਸਿੱਧੂ ਸਾਹਿਬ ਇੱਥੋਂ ਚਲੇ ਵੀ ਗਏ ਜੀ। ਤਾਂ ਉਹਨਾਂ ਦੀ ਵਿਦਾਇਗੀ ਦੇ ਵਿੱਚ ਇੱਕ ਕਾਰਨ ਇਹ ਦੱਸਿਆ ਗਿਆ ਕਿ ਉਹਨਾਂ ਦੀ ਨਾਰਾਜ਼ਗੀ ਹੈ ਸਰਕਾਰ ਦੇ ਨਾਲ। ਤੇ ਦੂਜਾ ਇਹ ਆ ਕਿ ਫਿਰ ਸਿਆਸੀ ਤੌਰ ਤੇ ਵੀ ਜੇ ਦੇਖੋ ਤਾਂ ਮਹਿਕਮੇ ਦੀ ਗੱਲ ਹੋ ਗਈ, ਦੂਜਾ ਸਿਆਸੀ ਤੌਰ ਤੇ ਵੀ ਵੇਖੋ ਤਾਂ ਆਮ ਤੌਰ ਤੇ ਮਜੀਠੀਏ ਦੇ ਕੇਸ ਦੇ ਮਸਲੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਘੇਰਿਆ ਜਾਂਦਾ ਹੈ ਕਿ ਤੁਸੀਂ ਤੇ ਇਹਨਾਂ ਦੀ ਸਗੋਂ ਮੁਸ਼ਕਲ ਹੱਲ ਕਰਾ ਦਿੱਤੀ ਕੁਝ ਮਹੀਨੇ ਲਾ ਕੇ ਤੇ ਕਮਜ਼ੋਰ ਪੈਰਵਾਈ ਦੇ ਚੱਲਦੇ ਆ, ਹੁਣ ਪੱਕੇ ਤੌਰ ਤੇ ਵਿਕਰਮ ਮਜੀਠੀਆ ਜਿਹੜਾ ਰਾਹਤ ਲੈ ਗਿਆ। ਤਾਂ ਹੁਣ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਚਰਚਾਵਾਂ ਦੇ ਦਰਮਿਆਨ ਹੀ ਹਾਈ ਕੋਰਟ ਦੇ ਵਿੱਚੋਂ ਜਿਹੜੀ ਜ਼ਮਾਨਤ ਮਿਲੀ ਹੈ, ਕਿਉਂਕਿ ਹੁਣ ਜਿਸ ਕੋਰਟ ਦੇ ਵਿੱਚੋਂ ਜ਼ਮਾਨਤ ਮਿਲੀ ਉਸ ਕੋਰਟ ਦੇ ਵਿੱਚ ਤੁਸੀਂ ਜਾ ਕੇ ਦੁਬਾਰਾ ਚੈਲੰਜ ਨਹੀਂ ਕਰ ਸਕਦੇ, ਤਾਂ ਤੁਹਾਨੂੰ ਜਾਣਾ ਪਏਗਾ ਉਤਲੀ ਅਦਾਲਤ ਦੇ ਵਿੱਚ। ਤਾਂ ਉਤਲੀ ਅਦਾਲਤ ਕਿਹੜੀ ਹੈ? ਸੁਪਰੀਮ ਕੋਰਟ। ਤਾਂ ਦੱਸਦੇ ਆ ਕਿ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਜਾਣ ਦਾ ਮਨ ਬਣਾ ਲਿਆ ਹੈ ਤੇ ਦੱਸਦੇ ਆ ਕਿ ਸਾਰੇ ਡਾਕੂਮੈਂਟ ਤਿਆਰ ਕਰ ਲਏ ਗਏ ਆ। ਦਿੱਲੀ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਦੇ ਐਡੀਸ਼ਨਲ ਐਡਵੋਕੇਟ ਜਨਰਲ ਜਿਹੜੇ ਆ ਉਹ ਭੇਜ ਦਿੱਤੇ ਗਏ ਆ ਜੀ। ਇਹ ਦਸਤਾਵੇਜ਼ ਜਿਹੜੇ ਆ ਉਹ ਪਹਿਲਾਂ ਤਿਆਰ ਕੀਤੇ ਜਾਂਦੇ ਆ, ਫਿਰ ਜਾਂਚ ਪੜਤਾਲ ਹੁੰਦੀ ਹੈ, ਤਾਂ ਫਿਰ ਉਸ ਤੋਂ ਬਾਅਦ ਇਹ ਚੈਲੰਜ ਹੁੰਦਾ ਹੈ। 13 ਇਹੋ ਜਿਹੇ ਪੁਆਇੰਟ ਕਹਿੰਦੇ ਆ ਕਿ ਇਹਨਾਂ ਨੇ ਨਿਸ਼ਾਨਦੇਹ ਕੀਤੇ ਆ ਜਿਨ੍ਹਾਂ ਨੂੰ ਇਸ ਕੇਸ ਦੇ ਵਿੱਚ ਗਰਾਊਂਡ ਬਣਾਇਆ ਜਾ ਸਕਦਾ ਹੈ ਤੇ ਜਿਨ੍ਹਾਂ ਦੇ ਨਾਲ ਹੁਣ ਤੱਕ ਮਜੀਠੀਏ ਨੂੰ ਏਜੰਸੀਆਂ ਘੇਰਦੀਆਂ ਆਈਆਂ, ਚਾਹੇ ਇਹਦੇ ਚ ਉਹ ਸੱਤੇ ਹੋਰਾਂ ਦੇ ਨਾਲ ਤਾਲੁਕਾਤ ਹੋਣ ਜਾਂ ਹੋਰ ਕੁਝ ਚੀਜ਼ਾਂ ਹੋਣ। ਤਾਂ ਇਹ ਤਕਰੀਬਨ ਹੁਣ ਸਾਫ਼ ਹੁੰਦਾ ਨਜ਼ਰ ਆ ਰਿਹਾ ਕਿ ਸ਼ਾਇਦ ਇਸ ਜ਼ਮਾਨਤ ਨੂੰ ਚੈਲੰਜ ਕੀਤਾ ਜਾਊਗਾ। ਵੈਸੇ ਇਹ ਬਹੁਤ ਕਹਿ ਲਓ ਕਿ ਭਾਰਤ ਦੇ ਵਿੱਚ ਆਮ ਹੀ ਆ ਕਿ ਕੁਝ ਥਾਵਾਂ ਤੇ ਕੁਝ ਮਾਮਲਿਆਂ ਦੇ ਵਿੱਚ ਤਾਂ ਇਹ ਹੁੰਦਾ ਹੈ ਕਿ ਸਰਕਾਰਾਂ ਜ਼ਮਾਨਤ ਨੂੰ ਚੁਣੌਤੀ ਦੇ ਦਿੰਦੀਆਂ ਨੇ ਜੀ। ਬਹੁਤ ਵਾਰੀ ਹੋਇਆ ਹੈ। ਆ ਹੁਣ ਪਿੱਛੇ ਜੇ ਉਹ ਜਿਹੜਾ ਸਾਈ ਬਾਬਾ ਸੀਗਾ, ਆਂਗੀ ਨੇ 80% ਆਂਗੀ ਲਿਆ, ਲੈਫਟਿਸਟ ਸੀਗਾ ਤੇ ਉਹਨੂੰ ਜ਼ਮਾਨਤ ਮਿਲੀ ਸੀ ਹਾਈ ਕੋਰਟ ਚੋਂ, ਤਾਂ ਸਰਕਾਰ ਨੇ ਕੁਝ ਘੰਟਿਆਂ ਦੇ ਅੰਦਰ ਸੁਪਰੀਮ ਕੋਰਟ ਚ ਪਹੁੰਚ ਕੀਤੀ ਤੇ ਜ਼ਮਾਨਤ ਰੁਕਵਾ ਦਿੱਤੀ ਸੀ। ਪਰ ਉਹੋ ਜਿਹਾ ਦੋਸ਼ ਅਸੀਮਾਨੰਦ ਵਰਗਿਆਂ ਤੇ ਸੀਗਾ ਜਿਹੜਾ ਸਮਝੌਤਾ ਐਕਸਪ੍ਰੈਸ ਦਾ ਬੰਬ ਬਲਾਸਟ ਸੀਗਾ। ਤਾਂ ਇਹੀ ਮਤਲਬ ਕਿ ਗਰਾਊਂਡ ਉੱਥੇ ਸੀਗਾ, ਇਹੀ ਸਾਰਾ ਕੁਝ ਉੱਥੇ ਸੀਗਾ। ਕੇਸ ਇਸੇ ਤਰ੍ਹਾਂ ਦਾ ਗਰਾਊਂਡ ਤੋਂ ਭਾਵ ਕੀ ਹੈ ਕਿ ਹਾਈ ਕੋਰਟ ਦੇ ਵਿੱਚੋਂ ਜਾਂ ਕਹਿ ਲਓ ਕਿ ਟ੍ਰਾਇਲ ਕੋਰਟ ਚੋਂ ਜ਼ਮਾਨਤ ਮਿਲ ਗਈ, ਪਰ ਸਰਕਾਰ ਨੇ ਉੱਤੇ ਜਾ ਕੇ ਉਸ ਜ਼ਮਾਨਤ ਨੂੰ ਚੈਲੰਜ ਨਹੀਂ ਕੀਤਾ। ਫਿਰ ਉਹ ਪ੍ਰਗਿਆ ਦਾ ਵੀ ਮਾਮਲਾ ਤੁਹਾਡੇ ਸਾਹਮਣੇ ਹੈਗਾ। ਤਾਂ
ਕੁਝ ਮਾਮਲਿਆਂ ਦੇ ਵਿੱਚ ਇਹ ਜਾਨੀ ਸਿਆਸੀ ਤੌਰ ਤੇ ਰੀਤ ਹੀ ਆ। ਹੂੰ ਵੈਸੇ ਤੇ ਜ਼ਮਾਨਤ ਨੂੰ ਚੈਲੰਜ ਕਰਨਾ ਸਰਕਾਰਾਂ ਦਾ ਫਰਜ਼ ਬਣਦਾ ਹੈ, ਖਾਸ ਜੀ ਤੌਰ ਤੇ ਜਿਹੜੇ ਕਿ ਲੋਕ ਮੁੱਦੇ ਹੋਣ, ਹੂੰ ਲੋਕਾਂ ਨਾਲ ਜੁੜੇ ਮੁੱਦੇ ਹੋਣ, ਆਪਣੇ ਨਾਗਰਿਕਾਂ ਨਾਲ ਜੁੜੇ ਮੁੱਦੇ ਹੋਣ, ਪੈਰਵਾਈ ਕਰਨੀ ਬਣਦੀ ਹੈ। ਹੂੰ ਤਾਂ ਪਰੰਤੂ ਇੱਥੇ ਤੁਹਾਨੂੰ ਮੈਂ ਜਿਵੇਂ ਦੱਸਿਆ ਕਿ ਸਿਲੈਕਟਿਵ ਸੋਚ ਦਾ ਮਸਲਾ ਜਾਂ ਅਪਰੋਚ ਦਾ ਮਸਲਾ ਬਣ ਜਾਂਦਾ ਹੈ। ਜੀ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਕਿਸੇ ਕਾਂਗਰਸੀ ਵਿਧਾਇਕ ਦੀ। ਮਿੰਟੂ ਜੀ, ਇਹਨੂੰ ਮੋਟਾ ਜੁਰਮਾਨਾ ਲੱਗ ਗਿਆ ਜੀ, ਕੀ ਹੈ ਪੂਰਾ ਮਾਮਲਾ? ਹਾਂਜੀ, ਇਹ ਵੀ ਅਦਾਲਤ ਦਾ ਮਸਲਾ ਹੈ ਤੇ ਜੀ ਇਹਦੇ ਵਿੱਚ ਰਾਣਾ ਗੁਰਜੀਤ ਸਿੰਘ ਨੂੰ 25,000 ਰੁਪਏ ਦਾ ਜੁਰਮਾਨਾ ਜਿਹੜਾ ਉਹ ਲਾਇਆ ਗਿਆ ਹਾਈ ਕੋਰਟ ਵੱਲੋਂ, ਜੀ ਕਿਉਂਕਿ ਇਹਦੇ ਵਿੱਚ ਇਹ ਕਿਹਾ ਗਿਆ, ਵੈਸੇ ਇਹ ਜਿਹੜੀ ਰਕਮ ਹੁੰਦੀ ਆ, ਇਹ ਵੱਖ-ਵੱਖ ਜਿਵੇਂ ਕੋਸ਼ ਬਣੇ ਹੁੰਦੇ ਆ, ਹੂੰ ਉਹਦੇ ਵਿੱਚ ਚਲੇ ਜਾਂਦੀ ਹੈ। PGIMER ਜਿਹੜਾ ਹੈਗਾ ਪੂਅਰ ਪੇਸ਼ੈਂਟਸ ਵੈਲਫੇਅਰ ਫੰਡ ਜਿਹਨੂੰ ਕਹਿ ਦਿੰਦੇ ਆ, ਤਾਂ ਹਾਂਜੀ ਉੱਥੇ ਚਲਾ ਜਾਏਗਾ ਇਹ। ਤੇ ਜੀ ਗੱਲ ਇਹ ਆ ਕਿ 25,000 ਨਾਲ ਰਾਣੇ ਨੂੰ ਤਾਂ ਕੀ ਫਰਕ ਪੈਣਾ ਹੈ, ਪਰ ਜੁਰਮਾਨਾ ਜੁਰਮਾਨਾ ਹੁੰਦਾ ਹੈ। ਹਾਂਜੀ ਇਹ ਮਾਮਲਾ ਹੈਗਾ ਇੱਕ ਹੋਰ ਲੀਡਰ ਜਿਹੜੇ ਆਮ ਆਦਮੀ ਪਾਰਟੀ ਦੇ ਬੀਬੀ ਮੰਜੂ ਰਾਣਾ ਜੀ, ਉਹਨਾਂ ਦੇ ਨਾਲ ਜੁੜਿਆ, ਹੂੰ ਕਿਉਂਕਿ ਇਹਨਾਂ ਨੇ ਦੋਸ਼ ਲਾਇਆ ਸੀਗਾ ਕਿ ਜਿੰਨੀਆਂ ਵੋਟਾਂ ਪਈਆਂ ਨੇ ਤੇ VOTING ਮਸ਼ੀਨ ਦੇ ਵਿੱਚੋਂ ਵਧੇਰੇ ਨਿਕਲ ਆਈਆਂ। ਜੀ ਜੀ ਤੇ ਚਲੋ, ਇੱਕ ਕਹਿੰਦੇ ਕਿ ਜਿਹੜਾ ਕਾਉਂਸਲਰ ਸੀਗਾ, ਕਾਉਂਸਲਰ ਦੀ ਜਿਹੜੀ ਸੀਗੀ ਵੋਟ ਜਿਹੜੀ ਉਹ 2 ਵੋਟ ਬਣ ਗਈ। ਤਾਂ ਹੂੰ ਇਹ ਕੁਝ ਇਸ ਤਰ੍ਹਾਂ ਦਾ ਮਾਮਲਾ ਹੈ, ਜਾਨੀ ਆਪਾਂ ਕਹਿ ਸਕਦੇ ਹਾਂ ਜੀ ਕਿ ਆਪਾਂ ਨੂੰ ਕੁਝ ਗੱਲਾਂ ਜਿਹੜੀਆਂ ਬਾਅਦ ਦੇ ਵਿੱਚ ਪਤਾ ਲੱਗਦੀਆਂ, ਪਹਿਲਾਂ ਤਾਂ ਪਤਾ ਹੀ ਨਹੀਂ ਲੱਗਿਆ ਕਿ ਕੀ ਚੱਲਣ ਡਿਆ ਸੀ, ਕੀ ਨਹੀਂ ਚੱਲਣ ਡਿਆ। ਹੁਣ ਇਹਨਾਂ ਦਾ ਇੱਕ ਮੁਕੱਦਮਾ ਉੱਥੇ ਇਸ ਤਰ੍ਹਾਂ ਦਾ ਨਿਕਲ ਆਇਆ ਹੂੰ ਕਿ ਇੱਕ ਪਾਰਸ਼ਦ ਜਾਨੀ ਕਾਉਂਸਲਰ ਜਿਹੜਾ ਹੁੰਦਾ ਹੈ, ਤਾਂ ਉਹਦੀ ਇੱਕ ਬੂਥ ਤੇ 2 ਵਾਰੀ ਵੋਟ ਬਣੀ ਹੋਈ ਆ। ਇੱਕ ਇਹ ਵੀ ਮਾਮਲਾ ਸੀਗਾ, ਜੀ ਕਿਉਂਕਿ ਉਸ ਟਾਈਮ ਇਲੈਕਸ਼ਨ ਦੀ ਭੀੜ ਭੜੱਕੇ ਚ ਆਪਾਂ ਨੂੰ ਨਹੀਂ ਪਤਾ ਲੱਗਦਾ ਕਿ ਕਿੱਥੋਂ ਕਿਹੜੇ ਨਿੱਕੇ ਨਿੱਕੇ ਜਿਹੇ ਮਾਮਲੇ ਇਹੋ ਜਿਹੇ ਨਿਕਲੇ ਆ। ਪਰ ਜਦੋਂ ਕੋਰਟ 'ਚ ਚਲੇ ਜਾਂਦੇ ਆ ਤੇ ਕਿਸੇ ਟਾਈਮ ਸੁਣਵਾਈ ਨਿਕਲਦੀ, ਫਿਰ ਆਪਣੇ ਧਿਆਨ 'ਚ ਆ ਜਾਂਦਾ ਕਿ ਹਾਂ ਉੱਥੇ ਇਲੈਕਸ਼ਨ ਹੋਇਆ ਸੀ, ਉੱਥੇ ਇਹ ਹੋਇਆ ਸੀ, ਉੱਥੇ ਇਹ ਹੋਇਆ ਸੀਗਾ। ਤਾਂ ਹੂੰ ਹੁਣ ਇਸ ਮਾਮਲੇ ਦੇ ਵਿੱਚ ਜੁਰਮਾਨਾ ਇਸ ਕਰਕੇ ਲੱਗਾ ਵਾ ਕਿਉਂਕਿ ਇਹ ਭਾਈ ਸਾਹਿਬ ਜਿਹੜੇ ਹੈਗੇ ਆ, ਤੁਹਾਨੂੰ ਪਤਾ ਹੀ ਆ, ਮੁੱਛ ਕੁੰਡੀ ਆ ਤੇ ਗੱਲ ਹੂੰ ਕਹਿੰਦੇ ਆ ਕਿ ਥਾਂ ਥਾਂ ਹੁੰਦੀ ਆ। ਰਾਣਾ ਕਹਿੰਦੇ ਆ ਜਿਹਨੇ ਆਪਣਾ ਮੁੰਡਾ ਜਿਤਾਉਣ ਵਾਸਤੇ ਆਪਣੀ ਪਾਰਟੀ ਦਾ ਬੰਦਾ ਕਹਿ ਕੇ ਰਾਇਆ ਸੀਗਾ, ਹੂੰ ਨਵਤੇਜ ਚੀਮਾ, ਜੀ ਜੀ ਓਏ ਤੇਜੀ ਡਬੇਟਾ ਚ ਐਂ ਬੋਲਦੇ ਹੈਗੇ ਹਾਂਜੀ ਜਾ ਕੇ, ਤੈਨੂੰ ਰਾਣਾ ਹਰਾਏਗਾ, ਹਾਂ ਹਰਾ ਕੇ ਦਿਖਾ ਦਿੱਤਾ। ਪਰ ਕੋਰਟ ਨੂੰ ਵੀ ਇਹ ਕਿੰਨਾ ਕੁ ਸਤਿਕਾਰ ਦਿੰਦੇ ਆ, ਤੁਸੀਂ ਦੇਖ ਲਓ ਕਿ ਆਪ ਧਰਨੇ ਮੁਜ਼ਾਹਰਿਆਂ ਚ ਤੇ ਚਲੇ ਜਾਂਦੇ ਆ ਅੱਜ ਕੱਲ ਹੂੰ ਇਹਨਾਂ ਦਿਨਾਂ ਦੇ ਵਿੱਚ, ਕਿਉਂਕਿ ਆਪੋਜੀਸ਼ਨ ਚ ਹੋ ਗਏ, ਪਰ ਕੋਰਟ ਚ ਜਾਣਾ ਇਹਨਾਂ ਨੇ ਮੁਨਾਸਿਬ ਨਹੀਂ ਸਮਝਿਆ, ਹੂੰ ਤਾਂ ਕੋਰਟ ਚ ਨਹੀਂ ਗਏ। ਜਦੋਂ ਕੋਰਟ ਦੀ ਅਣਦੇਖੀ ਕਰੋਗੀ ਤਾਂ ਕੋਰਟ ਫਿਰ ਤੁਹਾਨੂੰ ਚੇਤਾ ਕਰਾ ਦਿੰਦਾ ਹੈ ਕਿ ਤੁਸੀਂ ਕਾਨੂੰਨ ਤੋਂ ਉੱਤੇ ਨਹੀਂ ਹੈਗੇ। ਜੀ ਜੀ ਤਾਂ ਇਹ ਕਈ ਲੀਡਰ ਨੇ, ਜਿਵੇਂ ਤੁਸੀਂ ਦੇਖੋਗੇ ਸਪੀਕਰ ਸਮੇਤ ਕਈ ਮੰਤਰੀ ਹੈ ਹੂੰ ਜਿਨ੍ਹਾਂ ਦੀਆਂ ਜ਼ਮਾਨਤਾਂ ਇਸ ਕਰਕੇ ਸੁੱਟ ਦਿੱਤੀਆਂ ਗਈਆਂ, ਰੱਦ ਕਰ ਦਿੱਤੀਆਂ ਗਈਆਂ। ਕਿਉਂ? ਕਿਉਂਕਿ ਇਹਨਾਂ ਨੇ ਜਾ ਕੇ ਹਾਜ਼ਰੀ ਨਹੀਂ ਭਰੀ। ਤਾਂ ਹੁਣ ਦੂਸਰੇ ਪਾਸੇ ਆਪੋਜੀਸ਼ਨ ਦਾ ਵੀ ਇਹ ਹਾਲ ਹੈ, ਨਾ ਸੱਤਾਧਾਰੀ ਜਾਂਦੇ ਨਾ ਆਪੋਜੀਸ਼ਨ ਵਾਲੇ ਜਾਂਦੇ ਆ ਕਿ ਅਸੀਂ ਜਾ ਕੇ ਉੱਥੇ ਪੇਸ਼ੀਆਂ ਭੁਗਤੀਏ। ਤਾਂ ਕੀ ਗੱਲ ਹੈ, ਅਦਾਲਤਾਂ ਜਿਹੜੀਆਂ ਮਾਤੜਾ ਵਾਸਤੇ ਆ, ਸਹੀ ਹੈ ਇਹ ਅਦਾਲਤਾਂ ਤੋਂ ਉੱਤੇ ਨੇ। ਸੋ ਇਹ ਪਿਰਤ ਮਾੜੀ ਹੈ, ਜੁਰਮਾਨੇ ਦੀ ਕੋਈ ਗੱਲ ਨਹੀਂ ਹੈਗੀ ਪ੍ਰਵੀਨ ਜੀ। ਮੈਂ ਅੱਗੇ ਵੀ ਗੱਲ ਕਹਿਣਾ ਹੁੰਦਾ ਕਿ ਗੱਲ ਜੁਰਮਾਨੇ ਦੀ ਨਹੀਂ, ਜੁਰਮਾਨਾ ਤੇ ਭਰ ਦੂਗਾ ਰਾਣਾ ਗੁਰਜੀਤ। 25,000 ਰੁਪਇਆ ਤਾਂ ਜਿਹੜਾ ਹੈ ਉਹ ਇੱਕ ਝਟਕੇ ਚ ਕਿਤੋਂ ਵੀ ਕੱਢ ਸਕਦਾ ਹੈ। ਤੇ ਗੱਲ ਇਹ ਹੈ ਕਿ ਮਸਲਾ ਇਹ ਨਹੀਂ ਹੈ ਕਿ ਤੁਹਾਨੂੰ ਜੁਰਮਾਨਾ ਹੋਇਆ ਤੇ ਤੁਸੀਂ ਜੁਰਮਾਨਾ ਭਰ ਸਕਦੇ ਹੋ ਕਿ ਨਹੀਂ ਭਰ ਸਕਦੇ। ਮਸਲਾ ਤੇ ਇਹ ਆ ਨਾ ਕਿ ਤੁਸੀਂ ਪਾਵਰ ਦੇ ਨਸ਼ੇ ਦੇ ਵਿੱਚ ਜਾਂ ਤੁਹਾਡਾ ਰੁਤਬਾ ਜਿਹੜਾ ਹੁੰਦਾ ਹੈ ਉਹਦੇ ਕਰਕੇ ਤੁਸੀਂ ਕੋਰਟਾਂ ਦੀ ਵੀ ਅਣਦੇਖੀ ਕਰਦੇ ਹੋ, ਜਦ ਕਿ ਤੁਸੀਂ ਜਨਤਾ ਨੂੰ ਸਬਕ ਇਹ ਪੜਾਉਂਦੇ ਹੋ ਕਿ ਤੁਸੀਂ ਕਾਨੂੰਨ ਨੂੰ ਸਤਿਕਾਰ ਦਿਓ, ਕਾਨੂੰਨ ਦੇ ਦਾਇਰੇ 'ਚ ਰਹੋ, ਇਹ ਨਹੀਂ ਕਰਨਾ, ਉਹ ਨਹੀਂ ਕਰਨਾ। ਕਿ ਤੁਹਾਨੂੰ ਮਿਸਾਲ ਬਣਨਾ ਚਾਹੀਦਾ, ਤੁਹਾਨੂੰ ਮਿਸਾਲ ਬਣਨਾ ਚਾਹੀਦਾ, ਕਿਉਂਕਿ ਸਿਆਸੀ ਬੰਦਿਆਂ ਤੇ ਮਾਮਲੇ ਤਾਂ ਬਣਦੇ ਹੀ ਨੇ ਨਾ ਪ੍ਰਵੀਨ ਜੀ, ਕੇਸ ਤਾਂ ਬਣਨਗੇ ਜੀ ਜ਼ਰੂਰ। ਔਰ ਇਹਨਾਂ ਤੇ ਕਿਹੜਾ ਇੱਥੇ ਫਿਲਮਾਂ ਬਣਨੀਆਂ ਨੇ, ਇਹਨਾਂ ਤੇ ਇਹੀ ਕੁਝ ਬਣਨਾ ਹੈ। ਚੁਟਕਲੇ ਬਣ ਗਏ, ਮੀਮ ਬਣ ਗਏ, ਕੇਸ ਬਣ ਗਏ। ਤਾਂ ਗੱਲ ਇਹ ਆ ਕਿ ਬਈ ਜਿਹੜਾ ਕੁਝ ਇਹ ਸਾਰਾ ਹੁੰਦਾ ਹੈ ਤੁਹਾਡਾ ਤਾਮ ਝਾਮ, ਤਾਂ ਬਈ ਤੁਸੀਂ ਇਹ ਤਾਂ ਮਿਸਾਲ ਸੈੱਟ ਕਰ ਸਕਦੇ ਹੋ ਕਿ ਬਈ ਅਸੀਂ ਅਦਾਲਤ ਦਾ ਸਾਹਮਣਾ ਕਰਾਂਗੇ ਜੇ ਕੋਈ ਵੀ ਮਾਮਲਾ ਬਣਦਾ ਹੈ। ਤਾਂ ਤੁਸੀਂ ਲੋਕਾਂ ਨੂੰ ਕਹਿ ਦਿੰਦੇ ਹੋ ਤੇ ਪਰ ਆਪ ਏਦਾਂ ਚੁੱਪ ਕਰਕੇ ਬੈਠੇ ਜਾਂਦੇ ਹੋ। ਵੈਸੇ ਆਪਾਂ ਗੱਲ ਕਹਿ ਦਿੰਦੇ ਆ, ਫਿਲਮਾਂ ਵੀ ਇਹਨਾਂ ਜ਼ਿਆਦਾਤਰ ਹੁਣ ਨੇਤਾਵਾਂ ਦੀ ਬਣ ਲੱਗ ਪਈਆਂ, ਪਰ ਸਿੱਧੇ ਤੌਰ ਤੇ ਤਾਂ ਨਹੀਂ, ਕੰਮ ਇਹਨਾਂ ਦੇ ਜਿਹੜੇ ਬੋਲ ਪੈਂਦੇ ਆ ਫਿਲਮਾਂ ਦੇ ਵਿੱਚ ਵੀ। ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਮਾਈਨਿੰਗ ਦੀ।
ਸਰਹੱਦੀ ਇਲਾਕੇ ਦੇ ਵਿੱਚ ਸਰਕਾਰ ਨੇ ਮਾਈਨਿੰਗ ਤੇ ਪਾਬੰਦੀ ਲਾਈ ਹੈ ਜੀ। ਵੇਖੋ ਇਹ ਉਹੀ ਗੱਲ ਆ ਨਾ ਹੂੰ, ਕਿ ਜਿੱਦਾਂ ਆਪਾਂ ਕਹਿੰਦੇ ਸੀਗੇ ਕਿ ਡੰਡੇ ਵੀ ਖਾਦੇ ਤੇ ਗੰਢੇ ਵੀ ਖਾਦੇ, ਉਹ ਗੱਲ ਹੁੰਦੀ ਆ। ਜੀ, ਇਹਨਾਂ ਨੇ ਬੜਾ ਧਮੱਚੜ ਪਾਇਆ ਸੀ ਇਸ ਗੱਲ ਤੇ ਕਿ ਬਈ ਇਹ ਮਾਈਨਿੰਗ ਕਰਦੇ ਨੇ, ਕਾਲੀ ਆ ਕਰਦੇ, ਕਾਂਗਰਸੀ ਐ ਕਰਦੇ। ਨੋ ਡਾਊਟ, ਕੋਈ ਸ਼ੱਕ ਨਹੀਂ ਇਹਦੇ ਵਿੱਚ ਕਿ ਸਾਰਾ ਹੂੰ, ਕੁਝ ਇਹਨਾਂ ਦੇ ਰਾਜਾਂ ਦੇ ਵਿੱਚ ਇਹਨਾਂ ਲਈ ਬੜਾ ਬਦਨਾਮੀ ਦਾ ਕਾਰਨ ਬਣਿਆ। ਹੂੰ, ਪਰ ਹੁਣ ਇਸ ਮਸਲੇ ਦੇ ਵਿੱਚ ਇੱਕ ਨਵੀਂ ਬਦਨਾਮੀ ਇਹ ਹੋਈ ਸੀ ਇਹਨਾਂ ਦੀ ਕਿ ਜਦੋਂ ਇਹਨਾਂ ਨੇ ਕਹਿ ਦਿੱਤਾ ਕਿ ਅਸੀਂ ਤੇ ਗੈਰ ਕਾਨੂੰਨੀ ਮਾਈਨਿੰਗ ਜਿਹੜੀ ਬੰਦ ਕਰਵਾ ਦਿੱਤੀ ਆ, ਜੀ, ਜੀ, ਜਿਹੜੇ ਬੈਂਸ ਸਾਹਿਬ ਆ। ਪਰ ਬਾਅਦ ਦੇ ਵਿੱਚ ਹੋਇਆ ਕੀ ਸੀਗਾ ਕਿ ਬੀਐਸਐਫ ਜਾ ਕੇ ਕੈਫੀਡੈਵਿਟ ਦਾਖਲ ਕਰਦੀ ਆ, ਹੂੰ, ਫਿਰ ਸੈਂਟਰ ਸਰਕਾਰ ਜਾ ਕੇ ਇੱਕ ਹਲਫਨਾਮਾ ਦਾਖਲ ਕਰਦੀ ਹਾਈ ਕੋਰਟ ਦੇ ਵਿੱਚ, ਜਿਹਦੇ ਚ ਕਿਹਾ ਗਿਆ ਕਿ ਪੰਜਾਬ ਦੇ ਲਾਗੇ ਬੰਨੇ ਯਾਨੀ ਪੋਸਟਾਂ ਦਾ ਮੈਂ ਤੁਹਾਨੂੰ ਇੱਕ ਵਾਰੀ ਨਾਮ ਵੀ ਦੱਸਿਆ ਸੀ, ਦੂਰੀ ਵੀ ਦੱਸ ਦਿੱਤੀ ਸੀ ਜੀ, ਜੀ, ਕਿ ਉੱਥੇ ਆ ਫਲਾਣੀ ਸਾਈਟ ਤੇ ਜਾ ਕੇ ਦੇਖੋ ਤੇ ਇਹਨਾਂ ਨੇ ਕੀ ਤਮਾਸ਼ਾ ਬਣਾ ਰੱਖਿਆ ਹੈ ਕਿ ਹੂੰ, ਰਾਤ ਭਰ ਉੱਥੇ ਖੁਦਾਈ ਹੁੰਦੀ ਰਹਿੰਦੀ ਆ, ਜੀ, ਮਤਲਬ ਕਿ ਮਸ਼ੀਨਾਂ ਚੱਲਦੀਆਂ ਰਹਿੰਦੀਆਂ। ਜੀ, ਤੇ ਇਹ ਮਾਮਲਾ ਬਹੁਤ ਪਚੀਦਾ ਹੋ ਗਿਆ ਇਹਨਾਂ ਵਾਸਤੇ, ਟੇਢਾ ਹੋ ਗਿਆ ਕਿ ਹੁਣ ਅਸੀਂ ਕੀ ਉੱਥੇ ਲੈਂਟਰ ਲਾ ਸਕਦੇ ਹਾਂ। ਹੂੰ, ਤਾਂ ਅਖੀਰ ਫਿਰ ਇਹਨਾਂ ਨੂੰ ਇਹੀ ਕਹਿਣਾ ਪੈਣਾ ਸੀਗਾ ਕਿ ਦੇਖੋ ਜੀ ਅਸੀਂ ਹੁਣ ਕੁਛ ਨਾ ਕੁਛ ਕਰ ਰਹੇ ਹਾਂ ਇਸ ਮਾਮਲੇ ਦੇ ਵਿੱਚ। ਜੀ, ਤਾਂ ਇਹਨਾਂ ਨੇ ਕੀ ਕੀਤਾ ਹੈ ਕਿ ਜਿਹੜਾ ਏਰੀਆ ਹੈ, ਜੀ, ਮਤਲਬ ਕਿ ਜਿਹੜਾ ਸਰਹੱਦੀ ਏਰੀਆ, ਤਾਂ ਉਹਦੇ ਵਿੱਚ ਇਹਨਾਂ ਨੇ 1 ਕਿਲੋਮੀਟਰ ਤੱਕ ਪੂਰੀ ਪਾਬੰਦੀ ਲਾ ਦਿੱਤੀ ਹੈ ਕਿ ਅਸੀਂ ਹੂੰ, ਉਸ ਏਰੀਏ ਦੇ ਵਿੱਚ ਤੇ ਜਾ ਕੇ ਬੱਠਲ ਵੀ ਰੇਦਾ ਨਹੀਂ ਭਰਦੇ। ਹੋਰ ਦੱਸੋ ਕੀ ਕਹਿਣਾ ਹੈ। ਹੂੰ, ਤਾਂ ਇਹ ਹੁਣ ਦੇਖਣਾ ਹੋਏਗਾ ਇਹ ਸਾਰਾ ਕੁਛ ਹੈ ਜਿਹੜਾ ਉਹ ਕੀ ਸਿਰਫ ਤੇ ਸਿਰਫ ਨਹੀਂ, ਸੌਰੀ ਕਿਲੋਮੀਟਰ ਨਹੀਂ, 2 ਕਿਲੋਮੀਟਰ ਏਰੀਆ, 2 ਕਿਲੋਮੀਟਰ ਏਰੀਆ ਦੇ ਵਿੱਚ ਸਟੋਨ ਕ੍ਰੈਸ਼ਰ ਤੇ ਜਾਂ ਜਿਹੜੀ ਸਕਰੀਨਿੰਗ ਕਮ ਵਾਸ਼ਿੰਗ ਮਸ਼ੀਨ ਜਿਹੜੀ ਲੱਗਦੇ ਵਾਸ਼ਿੰਗ ਪਲਾਂਟ, ਇਹ ਹਾਂਜੀ, ਸਾਰੇ ਬੰਦ ਕਰ ਦਿੱਤੇ ਗਏ। ਸੌਰੀ 2 ਕਿਲੋਮੀਟਰ ਠੀਕ ਦੇਖ ਹੈ ਲਓ ਜੀ, ਕਿੰਨਾ ਏਰੀਆ ਬਣ ਗਿਆ ਜੀ, ਕਿ ਅਸੀਂ ਬਿਲਕੁਲ ਉੱਥੇ ਜਾ ਕੇ ਕੋਈ ਮਾਈਨਿੰਗ ਦਾ ਕੰਮ ਹੀ ਨਹੀਂ ਕਰਦੇ। ਪਰ ਹੁਣ ਰੌਲਾ ਇਹ ਹੈ ਕਿ ਜਿਹੜੇ ਕੰਟਰੈਕਟ ਹੋਏ ਹੋਣਗੇ ਨੇੜੇ ਤੇੜੇ, ਉਹਨਾਂ ਦਾ ਵੀ ਪੰਗਾ ਪੈ ਸਕਦਾ ਜੇ ਕੋਈ ਕੰਟਰੈਕਟ ਹੋਇਆ। ਹੁਣ ਕਿੰਨੇ ਆ ਮੈਨੂੰ ਉਹ ਨਹੀਂ ਪਤਾ, ਜਾਣਗੇ ਅਦਾਲਤ 'ਚ। ਸਰਹੱਦੀ ਇਲਾਕੇ 'ਚ ਵੀ ਸ਼ਾਇਦ ਹੋਇਆ ਹੋਵੇ। ਬਿਲਕੁਲ, ਤਾਂ ਇਹ ਹੁਣ ਇਹਨਾਂ ਨੇ ਆਪਣਾ ਇੱਕ ਤਰ੍ਹਾਂ ਨਾਲ ਬਚਾਅ ਕੀਤਾ ਕਿ ਅਸੀਂ ਕੰਪਲੀਟਲੀ ਇੱਥੇ ਪਾਬੰਦੀ ਜਿਹੜੀ ਆ ਲਾ ਦਿੰਨੇ ਆ। ਜੀ। ਪੰਜਾਬ ਸਰਕਾਰ ਦਾ ਇੱਕ ਹੋਰ ਫੈਸਲਾ ਉਸ ਨੂੰ ਉਲਟ ਪੈਣ ਦਾ ਖਦਸ਼ਾ ਹੈ ਮਿੰਟ ਜੀ। ਹਾਂਜੀ, ਕੋਈ ਗੱਲ ਨਹੀਂ ਤੇ ਫਿਰ ਕਹਿ ਦੇਣਗੇ ਕਿ ਅਸੀਂ ਫੈਸਲਾ ਵਾਪਸ ਲੈ ਲੈਂਦੇ ਹਾਂ, ਹੋਰ ਕੀ ਆ। ਹੂੰ, ਇਹਦੇ ਵਿੱਚ ਤੇ ਕੋਈ ਲੰਮਾ ਚੌੜਾ ਰੌਲਾ ਨਹੀਂ ਹੈਗਾ। ਹੂੰ, ਵੇਖੋ ਗੱਲ ਕੀ ਹੈ ਕਿ ਇਹਨਾਂ ਨੇ ਇੱਕ ਫੈਸਲਾ ਜਿਹੜਾ ਲਿਆ ਸੀਗਾ ਪਿਛਲੇ ਦਿਨੀ ਕਿ ਵਿਵਾਦਤ ਜ਼ਮੀਨਾਂ ਦੀ ਜਿਹੜੀ ਉਹ ਪੰਚਾਇਤਾਂ ਨੂੰ ਵਾਪਸੀ ਹੋ ਜਾਏਗੀ। ਜੀ, ਤਾਂ ਹੁਣ ਇਹ ਜ਼ਮੀਨਾਂ ਜਿਹੜੀਆਂ ਦੇਖੋ ਇਹਦੇ ਚ ਕੀ ਹੈ ਕਿ ਗੱਲ ਸਮਝਣ ਵਾਲੀ ਆ, ਆਪਾਂ ਸਾਰੇ ਹੀ ਇੱਥੇ ਰਹਿੰਦੇ ਆ, ਸਭ ਦਾ ਪਤਾ ਹੀ ਹੈ ਹੂੰ, ਹੂੰ, ਕਿ ਪਹਿਲੀ ਗੱਲ ਇਹ ਆ ਕਿ ਇਹ ਜ਼ਮੀਨਾਂ ਗਾਂ ਤੁਰੀਆਂ ਤੇ ਉਹਦੇ ਵਿੱਚ ਮਿਲੀ ਭੁਗਤ ਸੀਗੀ। ਇਹ ਆਪਾਂ ਹੁਣ ਵੀ ਦੇਖ ਰਹੇ ਆ ਜੀ, ਕਿ ਕਿਸ ਤਰ੍ਹਾਂ ਇਹ ਮਾਮਲੇ ਨਿਕਲ ਰਹੇ ਆ ਕਿ ਗਾਂ ਦੀ ਗਾਂ ਇਹ ਵੇਚੀ ਗਏ, ਰਲ ਮਿਲ ਕੇ ਵੇਚੀ ਗਏ। ਹੂੰ, ਹੂੰ, ਹੁਣ ਬੜਾ ਇੱਕ ਕਾਮਨ ਸੈਂਸ ਦਾ ਲੌਜਿਕ ਹੈ ਕਿ ਦੇਖੋ ਗੱਲ ਇਹ ਆ ਕਿ ਇਸ ਤਰ੍ਹਾਂ ਕਰ ਰਹੇ ਨੇ ਕਿ ਇਹ ਸਾਰਾ ਕੁਝ ਵਾਪਸ ਹੋ ਜਾਏਗਾ ਜੀ। ਅੱਛਾ, ਕਲੋਨੀਆਂ ਕੱਟ ਕੇ ਕਿਸੇ ਨੇ ਵੇਚ ਦਿੱਤੀਆਂ, ਬਿਲਡਰਾਂ ਨੇ ਬਿਲਡਿੰਗਾਂ ਬਣਾ ਦਿੱਤੀਆਂ, ਡੇਅਰੀਆਂ ਬਣ ਗਈਆਂ, ਫਾਰਮ ਹਾਊਸ ਬਣ ਗਏ, ਬਥੇਰਾ ਕੁਝ ਹੋ ਗਿਆ। ਜੀ, ਜੀ, ਹੁਣ ਪਹਿਲੀ ਗੱਲ ਤੇ ਹੈ ਕਿ ਕੇਸ ਬੜੇ ਹੋਣਗੇ ਕੋਰਟ ਦੇ ਵਿੱਚ, ਕੇਸ ਚਲੇ ਜਾਣਗੇ। ਹੂੰ, ਹੂੰ, ਦੂਜੀ ਗੱਲ ਇਹ ਹੈ ਕਿ ਬਈ ਇਹ ਜਿਨ੍ਹਾਂ ਨੇ ਕਰਵਾਇਆ ਉਸ ਟਾਈਮ ਪੈਸੇ ਲੈ ਕੇ ਜਾਂ ਜਿੱਦਾਂ ਮਰਜ਼ੀ ਹੇਰਾਫੇਰੀ ਕੀਤੀ, ਉਹ ਤੇ ਪਤਾ ਨਹੀਂ ਕਿੱਥੇ ਚਲੇ ਗਏ ਹੋਣੇ ਆ। ਹੂੰ, ਉਹ ਤੇ ਪਾਸੇ ਹੋ ਗਏ। ਹੁਣ ਦੂਜਿਆਂ ਨੂੰ ਪੰਗਾ ਪੈ ਜਾਊਗਾ। ਹੂੰ, ਹੁਣ ਪੰਗੇ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਜਿਨ੍ਹਾਂ ਨੇ ਪੈਸੇ ਦੇ ਕੇ ਉਹ ਜ਼ਮੀਨ ਖਰੀਦ ਲਈ ਜਾਂ ਕਿਸੇ ਵੀ ਤਰੀਕੇ ਨਾਲ ਹਾਸਲ ਕਰ ਲਈ, ਉੱਤੇ ਜੋ ਉਹਨਾਂ ਨੇ ਢਾਂਚਾ ਖੜਾ ਕਰ ਦਿੱਤਾ, ਜੀ, ਉਹ ਤੇ ਫਿਰ ਉਹਦੀ ਵੀ ਵਸੂਲੀ ਪਾਉਣਗੇ ਨਾ ਸਰਕਾਰ ਨੂੰ ਹਾਂਜੀ, ਕਿ ਭਾਈ ਤੁਸੀਂ ਜੋ ਸਾਡੇ ਕੋਲੋਂ ਇਹ ਜ਼ਮੀਨਾਂ ਲੈ ਰਹੇ ਹੋ, ਜੋ ਅਸੀਂ ਲਈਆਂ, ਹੂੰ, ਸਾਨੂੰ ਧੋਖੇ 'ਚ ਰੱਖ ਕੇ ਜਾਂ ਕਿਸੇ ਤਰੀਕੇ ਨਾਲ ਵੀ, ਤਾਂ ਹਾਂਜੀ, ਉਹਦਾ ਢਾਂਚਾ ਵੀ ਸਾਨੂੰ ਜ਼ਮੀਨਾਂ ਤੇ ਜਾਣੀਆਂ ਹੀ ਜਾਣੀਆਂ। ਚਲੋ ਤੇ ਜ਼ਮੀਨ ਦੇ ਢਾਂਚੇ ਦੇ ਪੈਸੇ ਵੀ ਦਿਓ। ਹੂੰ, ਤਾਂ ਇਹ ਬੜਾ ਪਚੀਦਾ ਮਾਮਲਾ ਬਣ ਰਿਹਾ ਹੈ। ਸੋ ਇਸ ਕਰਕੇ ਕਿ ਠੀਕ ਆ ਕਿ ਗੈਰ ਕਾਨੂੰਨੀ ਢੰਗ ਨਾਲ ਇਹ ਸਾਰਾ ਕੁਝ ਹੋਇਆ, ਕਿਹਨੇ ਕੀਤਾ ਕਿਹਨੇ ਨਹੀਂ ਕੀਤਾ ਕੁਝ ਵੀ ਸਾਫ਼ ਨਹੀਂ। ਪਰ ਹੁਣ ਇਹ ਹੈ ਕਿ ਜਿਹੜੀ ਪੂੰਜੀ ਲੱਗੀ ਹੈ ਕਈ ਹਜ਼ਾਰ ਕਰੋੜ ਦੀ, ਉਹ ਪੂੰਜੀ ਹੋਏਗੀ ਕਿ ਉਹਨੂੰ ਮਿੱਟੀ ਕਰ ਦਿਓਗੇ। ਜੀ, ਜੇ ਉਹ ਮਿੱਟੀ ਨਹੀਂ ਕਰੋਗੇ ਤੇ ਕੀ ਉਹਦਾ ਮੁਆਵਜ਼ਾ ਦਿਓਗੇ? ਜੀ, ਤੇ ਮੁਆਵਜ਼ੇ ਨਾਲ ਤਾਂ ਫਿਰ ਉਹ ਜਿਵੇਂ ਆਪਾਂ ਇੱਕ ਨਾ ਕਹਾਵਤ ਪੁਰਾਣੇ ਸਮੇਂ 'ਚ ਬਜ਼ੁਰਗ ਵਰਤਦੇ ਹੁੰਦੇ ਸਨ ਕਿ ਦਾੜੀ ਨਾਲ ਮੁੱਛਾਂ ਵੱਧਣ ਵਾਲੀ ਗੱਲ ਹੋ ਜਾਂਦੀ ਹੈ। ਹੂੰ, ਤੇ ਫਿਰ ਤੇ ਜਿੰਨੇ ਦੀ ਜ਼ਮੀਨ ਨਹੀਂ ਹੋਏਗੀ ਉਹਨੇ ਤਾਂ ਤੁਹਾਨੂੰ ਮੁਆਵਜ਼ਾ ਦੇਣਾ ਪਏਗਾ ਉਸ ਜੀ, ਸਾਰੇ ਜੀ, ਇਨਫਰਾਸਟ੍ਰਕਚਰ ਦਾ ਜੋ ਵੀ ਉੱਥੇ ਹੈਗਾ ਹੈ।
ਜੀ। ਸੋ ਇਸ ਕਰਕੇ ਬਹੁਤ ਔਖਾ ਜਿਹਾ ਹੋ ਗਿਆ। ਹੁਣ ਦੇਖੋ ਕਿ ਇਹ ਸਰਕਾਰ ਜਿਹੜੀ ਹੈ ਇਹਦਾ ਹੱਲ ਕੱਢਦੀ ਹੈ, ਕੀ ਕੁਝ ਕਰਦੀ ਆ, ਪਰ ਹੂੰ। ਹਾਲੇ ਤਾਂ ਕਹਿ ਲਓ ਐਲਾਨਾਂ ਦੀ ਰੁੱਤ ਆ, ਐਲਾਨ ਕਰੀ ਜਾਂਦੇ ਆ, ਪਰ ਅਮਲ ਦੇ ਵਿੱਚ ਜਦੋਂ ਫੈਸਲੇ ਆਉਂਦੇ ਨੇ ਉਹ ਕਈ ਵਾਰ ਫਿਰ ਤੁਹਾਨੂੰ ਪਤਾ ਯੂ ਟਰਨ ਦਾ ਕਾਰਨ ਬਣ ਜਾਂਦੇ ਆ। ਜੀ, ਜੀ, ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ। ਜੀ। ਸੋ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਆ। ਪ੍ਰੋਗਰਾਮ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ 1984 ਸਿੱਖ ਕਤਲੇਆਮ ਦੀ ਬਾਬਤ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਕਈ ਅਹਿਮ ਖਬਰਾਂ ਦੇ ਵੱਲ ਵਧਾਂਗੇ। ਜਲੰਧਰ ਦੇ ਭੋਗਪੁਰ ਪਿੰਡ ਦੇ ਵਿੱਚ ਪੁਲਿਸ ਮੁਕਾਬਲੇ ਦੇ ਦੌਰਾਨ 5 ਗੈਂਗਸਟਰ ਕਾਬੂ ਹੋਏ ਨੇ, ਇੱਕ ਫਰਾਰ ਹੋ ਗਿਆ ਤੇ ਸੁਪਰੀਮ ਕੋਰਟ ਨੇ ਜਾਲਸਾਜ਼ੀ ਮਾਮਲੇ ਦੇ ਵਿੱਚ ਸੁਖਬੀਰ ਬਾਦਲ ਤੇ ਹੋਰਾਂ ਦੇ ਖਿਲਾਫ ਕਾਰਵਾਈ ਤੇ ਰੋਕ ਲਾ ਦਿੱਤੀ ਹੈ। ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੋਕਦੇ ਆਪਾਂ। ਬ੍ਰੇਕ ਤੋਂ ਪਾਰ ਇਹਨਾਂ ਸਾਰੇ ਮਸਲਿਆਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਅੱਜ 1 ਨਵੰਬਰ ਹੈ। 1 ਨਵੰਬਰ 1984 ਨੂੰ ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਸਿਰਫ ਆਪਾਂ ਇੰਨੀ ਗੱਲ ਹੀ ਜਾਣਦੇ ਹਾਂ ਕਿ ਦਿੱਲੀ ਦੇ ਵਿੱਚ ਆਮ ਤੌਰ ਤੇ ਜਦੋਂ ਆਪਾਂ ਇਸ ਗੱਲ ਦੀ ਬਾਬਤ ਗੱਲਬਾਤ ਕਰਦੇ ਹਾਂ ਕਿ ਦਿੱਲੀ ਦੇ ਵਿੱਚ ਸਿੱਖਾਂ ਨੂੰ ਕੋਹ ਕੇ ਮਾਰਿਆ ਗਿਆ, ਗਲਾਂ ਦੇ ਵਿੱਚ ਟਾਇਰ ਪਾਏ ਗਏ, ਉਹਨਾਂ ਨੂੰ ਜਿਹੜਾ ਸਾੜਿਆ ਗਿਆ, ਉਹਨਾਂ ਦਾ ਕਤਲੇਆਮ ਕੀਤਾ ਗਿਆ। ਕਿਸੇ ਬੱਚੇ, ਬਜ਼ੁਰਗ, ਬੀਬੀ ਨੂੰ ਕਿਸੇ ਨੂੰ ਵੀ ਬਖਸ਼ਿਆ ਨਹੀਂ ਗਿਆ। ਵੱਡੇ ਵੱਡੇ ਅਹੁਦਿਆਂ ਤੇ ਬੈਠੇ ਉਦੋਂ ਦੇ ਸਿੱਖ, ਉਹਨਾਂ ਦੇ ਵੀ ਭੁਲੇਖੇ ਦੂਰ ਹੋਏ। ਉਹ ਜਿਹੜੇ ਆਪਣੇ ਆਪ ਨੂੰ ਬਹੁਤ ਦੇਸ਼ ਭਗਤ ਸਮਝਦੇ ਸਨ। ਪਰ ਗੱਲ ਇੰਨੀ ਕੀ ਨਹੀਂ ਹੈ, ਗੱਲ ਇਸ ਤੋਂ ਬਹੁਤ ਵੱਡੀ ਹੈ। ਗੱਲ ਇਸ ਤੋਂ ਵੱਡੀ ਇਹ ਹੈ ਕਿ ਜਦੋਂ ਇੰਦਰਾ ਗਾਂਧੀ ਨੂੰ ਸੋਧਾ ਲਾਇਆ ਜਾਂਦਾ ਹੈ ਤਾਂ ਉਦੋਂ ਇੱਕ ਖਾਸ ਪੈਟਰਨ ਤੇ ਖਾਸ ਨਫ਼ਰਤ ਦੇ ਤਹਿਤ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ, ਜਿਹਦੇ ਵਿੱਚ ਮੀਡੀਆ, ਲੋਕਲ ਪ੍ਰਸ਼ਾਸਨ, ਪੁਲਿਸ, ਬਿਊਰੋਕਰੇਸੀ ਤੇ ਨਾਲੋਂ ਨਾਲ ਜਿਹੜੀਆਂ ਆਹ ਸਿਆਸੀ ਤਨਜ਼ੀਮਾਂ ਦੇ ਇੱਕਾ ਦੁੱਕਾ ਲੋਕ ਨੇ, ਇਹਨਾਂ ਵੱਲੋਂ ਇੱਕ ਖਾਸ ਮਕਸਦ ਦੇ ਤਹਿਤ, ਇੱਕ ਖਾਸ ਪੈਟਰਨ ਦੇ ਤਹਿਤ ਇਹ ਕਿਹਾ ਜਾਂਦਾ ਹੈ ਕਿ ਸਿੱਖਾਂ ਨੇ ਇੰਦਰਾ ਗਾਂਧੀ ਦਾ ਕਤਲ ਕਰਤਾ। ਆਪਾਂ ਸੋਧਾ ਕਹਿ ਦਿੰਦੇ ਹਾਂ, ਉਹ ਕਤਲ ਕਹਿੰਦੇ ਆ ਕਿ ਇੰਦਰਾ ਗਾਂਧੀ ਦਾ ਕਤਲ ਸਿੱਖਾਂ ਨੇ ਕੀਤਾ। ਜਦ ਕਿ ਆਪਾਂ ਦੇਖਿਆ ਕਿ ਉਹ ਸੋਧਾ ਲੱਗਿਆ ਤੇ ਉਹਦੇ 'ਚ ਜੂਨ 1984 ਵਾਲਾ ਜਿਹੜਾ ਦਰਦ ਸੀ ਉਹ ਬਾਹਰ ਆਇਆ ਸੀ। ਉਹਦਾ ਇੱਕ ਦਾ ਐਕਸ਼ਨ ਸੀ ਸਾਡੇ ਗੁਰੂ ਧਾਮਾਂ ਦੇ ਉੱਤੇ, ਸਾਡੇ ਅਕਾਦਤ ਦੇ ਸਥਾਨ ਉੱਤੇ, ਤੇ ਉਹਦਾ ਰਿਐਕਸ਼ਨ ਸੀ ਜਿਹੜਾ ਜੂਨ 1984 ਦਾ ਜਿਹੜਾ ਇੰਦਰਾ ਗਾਂਧੀ ਨੂੰ ਸੋਧਾ ਲੱਗਦਾ। ਤਾਂ ਇੱਕ ਖਾਸ ਨਫ਼ਰਤ ਦੇ ਤਹਿਤ, ਇੱਕ ਖਾਸ ਏਜੰਡੇ ਦੇ ਤਹਿਤ ਇਹ ਕਿਹਾ ਗਿਆ ਕਿ ਸਿੱਖਾਂ ਨੇ ਇੰਦਰਾ ਗਾਂਧੀ ਦਾ ਕਤਲ ਕਰਤਾ। ਤੇ ਜਦੋਂ ਇਹ ਗੱਲ ਗਈ ਕਿ ਸਿੱਖਾਂ ਨੇ ਕੀਤਾ ਤਾਂ ਫੇਰ ਸ਼ੁਰੂ ਹੋਇਆ ਸਿੱਖ ਕਤਲੇਆਮ। ਉਸ ਤੋਂ ਬਾਅਦ ਆਪਾਂ ਦੇਖਿਆ ਰਾਜੀਵ ਗਾਂਧੀ, ਅੱਜ ਵੀ ਜਿਹੜੇ ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ ਨਾ ਕਿ ਬੜਾ ਤਕੜਾ ਐਕਟਰ ਹੈ, ਇਹ ਬੜਾ ਫਲਾਂ ਹੈ, ਉਹ ਬੰਦੇ ਉਹਦੇ ਵਿੱਚ ਸੀਗੇ। ਇਤਿਹਾਸ ਕੱਢ ਕੇ ਵੇਖੋਗੇ ਤਾਂ RSS ਦੇ ਬੰਦਿਆਂ ਤੇ FIR ਦਰਜ ਹੋਈਆਂ ਨੇ। RSS ਕਿਹਦੇ ਨਾਲ ਆ? ਭਾਜਪਾ ਨਾਲ। ਤੇ ਭਾਜਪਾ ਨਾਲ ਕੌਣ ਰਿਹਾ? ਫਕਰੇ ਕੌਮ, ਪੰਥ ਰਤਨ ਪ੍ਰਕਾਸ਼ ਸਿੰਘ ਬਾਦਲ ਸਾਂਝੀ ਸਰਕਾਰ ਚਲਾਉਂਦੇ ਰਹੇ। ਇਹ ਗੱਲਾਂ ਲੁਕੀਆਂ ਥੋੜ੍ਹਾ ਆ, ਸਭ ਨੂੰ ਪਤਾ ਹੈ। ਸੋ ਬਹੁਤ ਮਾੜਾ ਹੋਇਆ ਜੋ ਵੀ ਕੀਤਾ ਗਿਆ, ਮਿੱਥ ਕੇ ਕੀਤਾ ਗਿਆ, ਵਿੰਨ ਕੇ। ਔਰ ਦੇਖੋ ਕਿੰਨੀਆਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ, ਜੇਕਰ ਤੁਸੀਂ ਖਾਲਸਾ ਰਾਜ ਤੋਂ ਚੱਲ ਪਓ, ਉਸ ਤੋਂ ਪਹਿਲਾਂ ਵੀ 600 ਸਾਲ ਹੋ ਗਏ ਸਿੱਖਾਂ ਨੂੰ ਇਸ ਧਰਤੀ ਵਾਸਤੇ ਲੜਦਿਆਂ ਨੂੰ, 500-600 ਸਾਲ ਜਿਹੜਾ। ਔਰ ਉਹਨਾਂ ਨੂੰ ਮਿਲਿਆ ਕੀ? ਉਹਨਾਂ ਨੂੰ ਮਿਲਿਆ 1955 ਦੇ ਵਿੱਚ ਅਟੈਕ। ਉਸ ਤੋਂ ਬਾਅਦ ਪਾਣੀਆਂ ਦੇ ਮਸਲੇ ਤੇ ਉਹਨਾਂ ਨੂੰ ਜੱਦੋਜਹਿਦ ਕਰਨੀ ਪਈ। 78 ਦੇ ਵਿੱਚ ਨਿਰੰਕਾਰੀ ਕਾਂਡ। ਉਸ ਤੋਂ ਬਾਅਦ ਲਗਾਤਾਰ ਸਿੱਖਾਂ ਨੂੰ ਵਿੰਨ ਕੇ ਨਿਸ਼ਾਨੇ, ਉਹਨਾਂ ਨੂੰ ਅਹਿਸਾਸ ਕਰਾਇਆ ਗਿਆ ਕਿ ਤੁਸੀਂ ਦੂਜੇ ਦਰਜੇ ਦੇ ਸ਼ਹਿਰੀ ਹੈ। ਜੂਨ 1984 ਦੇ ਵਿੱਚ ਤਾਂ ਫਿਰ ਇੰਦਰਾ ਗਾਂਧੀ ਨੇ ਹੱਦਾਂ ਹੀ ਪਾਰ ਕਰਤੀਆਂ। ਉਹ ਉਸ ਟਾਈਮ ਉਹ ਜੋ ਕਰ ਸਕਦੀ ਸੀ ਉਹਨੇ ਉਸ ਦਾ ਸਿਖਰ ਕੀਤਾ ਸੀ। ਉਸ ਤੋਂ ਵੱਡਾ ਕੋਈ ਉਸ ਤੋਂ ਵੱਡੀ ਚੜ੍ਹਾਈ ਸਿੱਖ ਕੌਮ ਤੇ, ਉਸ ਤੋਂ ਵੱਡਾ ਪਾਪ ਸਿੱਖ ਕੌਮ ਤੇ ਨਹੀਂ ਸੀ ਹੋ ਸਕਦਾ। ਤੇ ਰਹਿੰਦੀ ਖੁੰਦੀ ਕਸਰ ਫਿਰ ਉਹਦੇ ਜਿਹੜੇ ਚੇਲੇ ਚਾਟੜੇ, ਚਾਪਲੂਸ, ਸਰਕਾਰੀ ਮਸ਼ੀਨਰੀ, ਭਾਰਤ ਦਾ ਪ੍ਰਸ਼ਾਸਨ, ਮੀਡੀਆ, ਸਭ ਰਲ ਕੇ ਤੇ ਉਹਨਾਂ ਨੇ ਫਿਰ 1 ਨਵੰਬਰ ਨੂੰ ਸਿੱਖਾਂ ਦੇ ਨਾਲ ਹੋਲੀ ਖੇਡੀ। ਔਰ ਉਹਨਾਂ ਦੇ ਨਾਲ, ਜੇਕਰ ਦੇਖੋ, ਇੱਕ ਤਾਂ ਹੁੰਦਾ ਜੰਗ ਦਾ ਮੈਦਾਨ, ਜੇ ਸਾਹਮਣੀ ਧਿਰ ਵੀ ਤੁਹਾਡੇ ਵਾਂਗੂ ਸ਼ਸਤਰਧਾਰੀ ਹੋਵੇ, ਇੱਕ ਹੁੰਦਾ ਬੇਗੁਨਾਹ ਤੇ ਨਿਹੱਥੇ ਤੇ ਵਾਰ ਕਰਨਾ। ਹੁਣ ਜਿਹੜਾ ਬੱਚਾ ਸੁੱਤਾ ਪਿਆ ਆਪਣੀ ਮਾਂ ਦਾ ਦੁੱਧ ਚੁੰਗ ਰਿਹਾ, ਉਹਨੂੰ ਕੀ ਪਤਾ ਕਿ ਬਾਹਰ ਅੱਗਾਂ ਲੱਗੀਆਂ ਜਾਂਦੀਆਂ, ਤੁਸੀਂ ਉਹਨੂੰ ਵੀ ਨਹੀਂ ਛੱਡਿਆ। ਔਰ ਇਹਦੇ 'ਚ ਇਹ ਕਲੰਕ ਆ ਭਾਰਤ ਦੇ ਮੱਥੇ ਤੇ, ਕਿਉਂਕਿ ਇਸ ਕਤਲੇਆਮ ਦੇ ਵਿੱਚ ਵਿੰਨ ਕੇ ਨਿਸ਼ਾਨਾ ਬਣਾਇਆ ਗਿਆ। ਜੇ ਅਸੀਂ ਕਹਿੰਦੇ ਕਿ ਚਲੋ ਤੁਹਾਡਾ ਸੰਵਿਧਾਨ ਕਹਿੰਦਾ ਕਿ ਯਾਰ ਫਲਾਂ ਬੰਦੇ ਨੇ ਫਲਾਂ ABC ਦਾ ਮਰਡਰ ਕਰਤਾ, ਉਹ ਦੋਸ਼ੀ ਹੈ। ਇਹ ਤਾਂ ਕੌਮ ਵੀ ਕਹਿੰਦੀ ਕਿ ਭਾਈ ਜਿਹੜਾ ਤੁਹਾਨੂੰ ਦੋਸ਼ੀ ਲੱਗਦਾ ਉਹਨੂੰ ਸਜ਼ਾ ਦੇ ਦਿਓ। ਸਾਨੂੰ ਜੋ ਲੱਗਿਆ, ਅਸੀਂ ਜੋ ਖਾਲਸੇ ਦਾ ਆਪਣਾ ਇੱਕ ਰਾਜ ਸਰਕਾਰ ਚਲਾਉਣ ਦਾ ਢੰਗ ਹੈ ਜਾਂ ਆਪਣਾ ਇੱਕ ਨਿਆਂ ਕਰਨ ਦਾ ਢੰਗ ਹੈ, ਅਸੀਂ ਉਹ ਕੀਤਾ।
ਤੁਹਾਡਾ ਸੰਵਿਧਾਨ ਆ, ਤੁਹਾਡਾ ਦੇਸ਼ ਆ, ਤੁਸੀਂ ਜੋ ਦੋਸ਼ੀ ਨਾਲ ਕਰਨਾ ਚਾਹੁੰਦੇ ਹੋ ਕਰੋ। ਪਰ ਉਹਦੇ 'ਚ ਬੀਬੀਆਂ ਦਾ ਤਾਂ ਕੋਈ ਕਸੂਰ ਨਹੀਂ, ਬਜ਼ੁਰਗਾਂ ਦਾ ਤਾਂ ਕੋਈ ਕਸੂਰ ਨਹੀਂ, ਨੌਜਵਾਨਾਂ ਦਾ, ਨਿਹੱਥਿਆਂ ਦਾ, ਉਹਦੇ 'ਚ ਜਿਹੜੇ ਬੇਗੁਨਾਹ ਜਿਨ੍ਹਾਂ ਨੂੰ ਪਤਾ ਹੀ ਲੱਗਿਆ, ਕਿ ਜਿਨ੍ਹਾਂ ਨੂੰ ਰੇਡੀਓ ਜ਼ਰੀਏ ਪਤਾ ਲੱਗਿਆ, ਔਰ ਪਤਾ ਵੀ ਉਹਨਾਂ ਨੂੰ ਇਹ ਨਹੀਂ ਲੱਗਿਆ ਕਿ ਇੰਦਰਾ ਗਾਂਧੀ ਦਾ ਕਤਲ ਹੋ ਗਿਆ। ਪਤਾ ਉਹਨਾਂ ਨੂੰ ਇਹ ਲੱਗਿਆ ਕਿ ਬਈ ਇਹ ਕਿਹਾ ਜਾ ਰਿਹਾ ਕਿ ਸਿੱਖਾਂ ਨੇ ਇੰਦਰਾ ਗਾਂਧੀ ਮਾਰਤੀ। ਜਦੋਂ ਜਦੋਂ ਮੀਡੀਆ ਮਿੱਥ ਕੇ ਲਫ਼ਜ਼ ਵਰਤੇ ਨਾ, ਮੀਡੀਆ ਦੇ ਵਿੱਚ ਜਦੋਂ ਤੁਸੀਂ ਟ੍ਰੇਨਿੰਗ ਕਰਦੇ ਹੋ ਤਾਂ ਤੁਹਾਨੂੰ ਸਿਖਾਈ ਜਾਂਦੀ ਹੈ ਚੀਜ਼, ਕਿ ਤੁਹਾਡਾ ਇੱਕ ਲਫ਼ਜ਼ ਕਿੱਧਰ ਨੂੰ ਜਾਂਦਾ। ਔਰ ਮੈਂ ਤਾਂ ਬੜੀ ਹੈਰਾਨੀ ਦੇ ਨਾਲ ਇੱਥੇ ਦੇਖਦਾ ਕਿ ਸਾਡੇ ਆਪਣੇ ਬੰਦੇ ਹੀ ਦੰਗੇ ਕਹੀ ਜਾਣਗੇ। ਉਹ ਯਾਰ ਦੰਗੇ ਏਦਾਂ ਨਹੀਂ ਹੁੰਦੇ, ਦੰਗੇ ਸੁੱਤੇ ਪਿਆਂ ਤੇ ਜ਼ਬਰ ਕਰਨਾ, ਗਲਾਂ 'ਚ ਟਾਇਰ ਪਾਉਣਾ, ਉਹ ਕਤਲੇਆਮ ਹੁੰਦਾ ਵਾ, ਉਹ ਜੈਨੋਸਾਈਡ ਹੁੰਦਾ। ਦੰਗੇ ਹੁੰਦੇ ਆ ਕਿ 2 ਬੰਦੇ ਕਿਸੇ ਵੀ ਫਿਰਕੇ, 2 ਫਿਰਕਿਆਂ ਨੂੰ ਲੈ ਕੇ ਲੋਕ ਆਮੋ-ਸਾਹਮਣੇ ਹੋਏ, ਉਸ ਤੋਂ ਬਾਅਦ ਉਹਨਾਂ ਦਾ ਟਾਈਮ ਬਚ ਗਿਆ, ਉਹਨਾਂ ਦੋਨੇ ਦੇ ਹੱਥਾਂ ਦੇ ਵਿੱਚ ਹਥਿਆਰ ਸੀਗੇ ਤੇ ਉਹਨਾਂ ਨੇ ਇੱਕ ਦੂਜੇ ਤੇ ਅਟੈਕ ਕਰਤਾ, ਉਹ ਚੀਜ਼ ਦੰਗੇ ਆ। ਕਤਲੇਆਮ ਇੱਕ ਅਲੱਗ ਚੀਜ਼ ਆ। ਸੋ ਅਸੀਂ ਤਾਂ ਸਗੋਂ ਉਹਨਾਂ ਦੇ ਵਰਡਸ ਨੂੰ ਪੁਖਤਾ ਕੀਤਾ ਆ, ਇਹ ਲਫ਼ਜ਼ ਵਰਤ ਕੇ। ਸੋ ਇਹ ਲਫ਼ਜ਼ ਤੋਂ ਗੁਰੇਜ਼ ਕਰਿਆ ਕਰੋ। ਅਸੀਂ ਵੀ ਕਈ ਵਾਰੀ ਮੀਡੀਆ ਦੇ ਵਿੱਚ ਲਿਖਦੇ ਆ, ਪਰ ਅਸੀਂ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕਿ ਭਾਈ ਉਹ ਦੰਗੇ ਨਹੀਂ ਸੀ, ਕਤਲੇਆਮ ਸੀ, ਮਿੱਥ ਕੇ ਕਤਲੇਆਮ ਕੀਤਾ ਗਿਆ, ਨਿਸ਼ਾਨਾ ਬਣਾਇਆ ਗਿਆ, ਔਰ ਉਹ ਕਲੰਕ ਆ। ਰਹਿੰਦੀ ਦੁਨੀਆ ਤੱਕ ਦਰਬਾਰ ਸਾਹਿਬ ਤੇ ਹਮਲਾ, ਰਹਿੰਦੀ ਦੁਨੀਆ ਤੱਕ 84 ਸਿੱਖ ਕਤਲੇਆਮ ਕਿਸੇ ਵੀ ਸਿੱਖ ਦੇ ਮਨ ਦੇ ਵਿੱਚੋਂ ਜਾ ਨਹੀਂ ਸਕਦਾ। ਉਹ ਭਾਵੇਂ ਦੁਨੀਆ ਦੇ ਕਿਸੇ ਵੀ ਥਾਂ ਤੇ ਬੈਠਾ ਹੋਵੇ, ਭਾਵੇਂ ਉਹਦੀ ਕੋਈ ਉਮਰ ਹੋਵੇ, ਭਾਵੇਂ ਉਹ 5 ਸਾਲ ਦਾ ਜਦੋਂ ਉਹਨੂੰ ਸੋਝੀ ਆਉਣੀ ਸ਼ੁਰੂ ਹੋ ਜਾਂਦੀ ਹੈ, ਭਾਵੇਂ ਉਹ 95 ਸਾਲ ਦਾ। ਇਹਨਾਂ 2 ਚੀਜ਼ਾਂ ਨੂੰ ਉਹ ਕਦੇ ਵੀ ਭੁੱਲ ਨਹੀਂ ਸਕਦਾ। ਸੋ ਅੱਜ ਜਿਹੜਾ 1 ਨਵੰਬਰ ਦਾ ਦਿਨ ਹੈ, ਬਿਲਕੁਲ ਜਿਵੇਂ ਅਸੀਂ ਜੂਨ ਵਾਲੇ ਦਿਨਾਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਯਾਦ ਕਰਕੇ ਦਰਦ ਦਾ ਅਹਿਸਾਸ ਕਰਦੇ ਹਾਂ, ਤਾਂ ਅੱਜ ਠੀਕ ਉਸੇ ਤਰ੍ਹਾਂ ਦਾ ਦਿਨ ਹੈ ਜਦੋਂ ਸਾਡੇ ਹੀ ਭੈਣ ਭਰਾ, ਔਰ ਇਨਸਾਨੀਅਤ ਨਾਤੇ ਜ਼ਰੂਰੀ ਨਹੀਂ ਹੈ ਕਿ ਸਿੱਖ ਹੀ ਇਹਨਾਂ ਚੀਜ਼ਾਂ ਨੂੰ ਯਾਦ ਕਰਨ। ਇਨਸਾਨੀਅਤ ਨਾਤੇ ਜਿਹੜਾ ਬੰਦਾ ਇਨਸਾਨੀਅਤ ਦੇ ਵਿੱਚ ਵਿਸ਼ਵਾਸ ਰੱਖਦਾ, ਪਿਆਰ ਕਰਦਾ, ਔਰ ਜਿਹਨੂੰ ਇਹ ਹੈ ਕਿ ਯਾਰ ਇਨਸਾਨੀਅਤ ਚੀਜ਼ ਆ, ਜਿਹਨੂੰ ਦੂਜੇ ਦੇ ਵਜੇ ਸੱਟ ਦਾ ਦਰਦ ਹੁੰਦਾ, ਉਹਨੂੰ ਇਸ ਚੀਜ਼ ਦਾ ਅਹਿਸਾਸ ਜ਼ਰੂਰ ਕਰਨਾ ਚਾਹੀਦਾ ਹੈ। ਅਸੀਂ ਉਹਨਾਂ ਪਰਿਵਾਰਾਂ ਦੇ ਵਿੱਚੋਂ ਜਿੱਥੇ ਚੀਜ਼ਾਂ ਦੇਖੀਆਂ ਜਾਂਦੀਆਂ, ਸਿੱਖੀਆਂ ਜਾਂਦੀਆਂ, ਫਿਰ ਕਿਹਾ ਜਾਂਦਾ ਕਿ ਯਾਰ ਨਹੀਂ, ਜਿਹਦੇ ਤੇ ਧੱਕਾ ਹੋਇਆ ਭਾਵੇਂ ਉਹਦੇ 'ਚ ਉੱਥੇ ਕੌਮ ਨਹੀਂ ਰਹਿ ਜਾਂਦੀ, ਉੱਥੇ ਇਨਸਾਨ ਪਹਿਲਾਂ ਆ ਜਾਂਦਾ। ਸੋ ਇਹਨਾਂ ਚੀਜ਼ਾਂ ਨੂੰ ਯਾਦ ਰੱਖਣਾ ਚਾਹੀਦਾ। ਅੱਜ ਦਾ ਦਿਨ ਰਹਿੰਦੀ ਦੁਨੀਆ ਤੱਕ ਇਹ ਜਿੱਥੇ ਭਾਰਤ ਦੇ ਮੱਥੇ ਤੇ ਕਲੰਕ ਆ, ਉੱਥੇ ਕਦੇ ਵੀ ਕਿਸੇ ਸਿੱਖ ਦੇ ਮਨ ਦੇ ਵਿੱਚੋਂ ਬਾਹਰ ਨਹੀਂ ਜਾ ਸਕਦਾ, ਨਿਕਲ ਨਹੀਂ ਸਕਦਾ। ਔਰ ਇਹ ਸਾਰੀ ਜਿਹੜੀ ਮਿੱਥ ਕੇ ਖੇਡ ਖੇਡੀ ਗਈ ਖੂਨੀ ਖੇਡ, ਇਹਦੇ ਵਿੱਚ ਇਹਦੇ ਲਈ ਹਮੇਸ਼ਾ ਉੱਥੋਂ ਦੀ ਸਿਸਟਮ ਨੂੰ ਲਾਹਣਤਾਂ ਪੈਂਦੀਆਂ ਹੀ ਰਹਿਣਗੀਆਂ। ਖੈਰ, ਆਪਾਂ ਪ੍ਰੋਗਰਾਮ ਦੇ ਵਿੱਚ ਬ੍ਰੇਕ ਤੋਂ ਪਹਿਲਾਂ ਇੱਕ ਖਬਰ ਦਾ ਤੁਹਾਡੇ ਨਾਲ ਸ਼ੇਅਰ ਕਰਨੀ ਸੀ। ਉਹ ਇਹ ਹੈ ਕਿ ਗੈਂਗਸਟਰਾਂ ਤੇ ਪੁਲਿਸ ਦੇ ਵਿਚਾਲੇ ਜਿਹੜਾ ਉਹ ਮੁਕਾਬਲਾ ਹੋਇਆ, ਆਦਮਪੁਰ ਭੋਗਪੁਰ ਰੋਡ ਤੇ ਪਿੰਡ ਮਾਨਕਰਾ ਆ, ਉੱਥੇ 5 ਗੈਂਗਸਟਰਾਂ ਨੂੰ ਪੁਲਿਸ ਨੇ ਕਾਬੂ ਕਰਨ ਦਾ ਦਾਅਵਾ ਕੀਤਾ। ਇੱਕ ਫਰਾਰ ਦੱਸਿਆ ਗਿਆ। ਇੱਕ ਗੈਂਗਸਟਰ ਗੰਨੇ ਦੇ ਖੇਤ ਦੇ ਵਿੱਚ ਲੁਕੇ ਹੋਏ ਸੀਗੇ ਤੇ ਇੱਕ ਘਰ ਦੇ ਵਿੱਚ ਵੀ ਇਹਨਾਂ ਨੂੰ ਪਨਾਹ ਜਿਹੜੀ ਆ ਉਹ ਦਿੱਤੀ ਗਈ ਸੀ। ਤੇ ਇਹ ਕਾਰਵਾਈ ਦਿੱਲੀ ਪੁਲਿਸ ਦੇ ਨਾਲ ਇੱਕ ਸਾਂਝੇ ਆਪਰੇਸ਼ਨ ਦੇ ਵਿੱਚ ਪੁਲਿਸ ਨੇ ਕੀਤੀ ਹੈ। ਸੋ ਉਸ ਤੋਂ ਬਾਅਦ ਜਿਹੜੀ ਸੁਖਬੀਰ ਬਾਦਲ ਵਾਲੀ ਖਬਰ ਆ, ਉਹ ਇਹ ਹੈ ਕਿ ਸੁਪਰੀਮ ਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰਾਂ ਦੇ ਖਿਲਾਫ ਧੋਖਾਧੜੀ ਦੇ ਮਾਮਲੇ ਦੇ ਵਿੱਚ ਹੇਠਲੀ ਅਦਾਲਤ ਦੇ ਵਿੱਚ ਸੁਣਵਾਈ ਤੇ ਰੋਕ ਲਾ ਦਿੱਤੀ ਹੈ। ਦੋਸ਼ ਹੈ ਕਿ ਉਹਨਾਂ ਦੀ ਪਾਰਟੀ ਨੇ ਭਾਰਤੀ ਚੋਣ ਕਮਿਸ਼ਨ ਤੋਂ ਮਾਨਤਾ ਲੈਣ ਦੇ ਲਈ ਝੂਠਾ ਹਲਫਨਾਮਾ ਪੇਸ਼ ਕੀਤਾ ਸੀ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਜਦੋਂ 84 ਸਿੱਖ ਕਤਲੇਆਮ ਦੇ ਬਾਬਤ ਆਪਾਂ ਗੱਲਬਾਤ ਕਰ ਰਹੇ ਸੀਗੇ, ਤਾਂ ਇਸ ਗੱਲਬਾਤ ਦੇ ਦੌਰਾਨ ਜੇ ਕੋਈ ਲਫ਼ਜ਼ ਇੱਧਰ ਉੱਧਰ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਤਾਂ ਉਹਦੇ ਲਈ ਖਿਮਾ ਦੀ ਯਾਚਕਾਂ। ਅਗਲੀ ਪੇਸ਼ਕਸ਼ ਪੰਜਾਬੀ ਰੇਡੀਓ USA ਦੀ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਹਰਜੋਤ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਨਾਲ ਹੋਣਗੇ ਰਾਜਕਰਨਵੀਰ ਸਿੰਘ ਜੀ। ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਖਬਰਾਂ ਘਟਨਾਵਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਕੁਝ ਹੀ ਮਿੰਟਾਂ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।